ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ, ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 22 ਤਰੀਕ ਆ ਤੇ ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਸੰਘਾ ਕਲੋਵਿਸ, ਸਤਰਾਮ ਸਿੰਘ, ਅਮਰਜੀਤ ਸਿੰਘ ਦਸਾਂਝ ਸਨੀਪੁਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਓਂਕਾਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਢਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਢਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਗੁਰਨਾਮ ਸਿੰਘ, ਦਰਸ਼ਨ ਸਿੰਘ, ਚਰਨਜੀਤ ਸਿੰਘ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਟੇਟਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਟਕੀਆਣਾ 415-909-0503। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲੀ ਖਬਰ, ਐਪਲ ਦੇ ਇੱਕ ਰਹਿ ਚੁੱਕੇ EMPLOYEE ਨੂੰ $10 ਮਿਲੀਅਨ ਦੇ ਫਰਾਡ ਦੇ ਵਿੱਚ ਚਾਰਜ ਕੀਤਾ ਗਿਆ ਆ। ਸੋ ਕੈਲੀਫੋਰਨੀਆ ਦੇ ਆਫੀਸ਼ੀਅਲਸ ਨੇ ਧਰੇਂਦਰਾ ਪ੍ਰਸਾਦ, ਇਹ ਇੰਡੀਅਨ ਮੂਲ ਦਾ ਆ, ਉਹਦੀਆਂ ਸਾਰੀਆਂ ਹੀ ਪ੍ਰਾਪਰਟੀਜ਼ ਨੂੰ ਆਪਣੇ ਜਾਬਤੇ ਵਿੱਚ ਲੈ ਲਿਆ ਹੈ, ਜੋ ਕਿ $5 ਮਿਲੀਅਨ ਦੇ ਕਰੀਬ ਬਣਦੀਆਂ ਹੈਗੀਆਂ। ਕਹਿੰਦੇ ਪਈ ਉਸ ਨੂੰ ਚਾਰਜ ਕੀਤਾ ਗਿਆ ਕਨਸਪੀਰੇਸੀ ਟੂ ਕਮਿਟ ਫਰਾਡ, ਮਨੀ ਲਾਂਡਰਿੰਗ ਤੇ ਟੈਕਸ ਅਵੇਜਨ ਦੇ ਮਾਮਲੇ ਦੇ ਵਿੱਚ। ਐਪਲ ਕੰਪਨੀ ਦੇ ਵਿੱਚ ਜਦੋਂ ਉਹ ਕੰਮ ਕਰਦਾ ਸੀ ਤੇ ਉਸ ਟਾਈਮ ਦੇ ਉੱਤੇ ਕਿਕਬੈਕਸ, ਜਿੱਦਾਂ ਆਪਾਂ ਇੰਡੀਆ ਵਾਲੇ ਕਹਿੰਦੇ ਆ ਵੀ ਅੰਡਰ ਦੀ ਟੇਬਲ ਪੈਸੇ ਲਈ ਜਾਂਦਾ ਸੀ, ਚੋਰੀ ਕਰਦਾ ਸੀ ਸਮਾਨ ਉੱਥੋਂ, ਮਨੀ ਲਾਂਡਰਿੰਗ ਵੀ ਕੀਤੀ ਹੈਗੀ ਆ ਜਦੋਂ ਉਸ ਕੰਪਨੀ 'ਚ ਕੰਮ ਕਰਦਾ ਸੀ। ਜਿਹੜੀ ਫਾਈਲਿੰਗ ਹੋਈ ਹੈਗੀ ਆ ਕੋਰਟ ਦੇ ਵਿੱਚ, ਉਹਦੇ ਮੁਤਾਬਕ ਧਰੇਂਦਰਾ ਪ੍ਰਸਾਦ ਨੇ 10 ਸਾਲ ਐਪਲ ਕੰਪਨੀ ਦੇ ਲਈ ਕੰਮ ਕੀਤਾ ਤੇ ਉਸੇ ਦੌਰਾਨ ਇਸ ਨੇ ਸਾਰਾ ਕੁਝ, ਇਹ ਕਨਸਪੀਰੇਸੀ ਟੂ ਕਮਿਟ ਫਰਾਡ, ਮਨੀ ਲਾਂਡਰਿੰਗ, ਟੈਕਸ ਅਵੇਜਨ, ਇਹ ਸਾਰਾ ਕੁਝ ਕੀਤਾ। ਕਿਕਬੈਕਸ ਕਈ ਵਾਰ ਕੰਟਰੈਕਟ ਕੰਪਨੀਆਂ ਨੂੰ ਹੁੰਦੇ ਆ, ਕੋਈ ਪਾਰਟਸ ਖਰੀਦਣੇ ਆ, ਉਹਨਾਂ ਦੇ ਕੋਲੋਂ ਇਹ ਕਿਕਬੈਕਸ ਲੈਂਦਾ ਸੀਗਾ। US ਅਟਾਰਨੀ ਦੇ ਆਫਿਸ ਸੈਨੋਜ਼ੇ ਦੇ ਵਿੱਚ ਉਹਨਾਂ ਨੇ ਇੱਕ ਨਿਊਜ਼ ਰਿਲੀਜ਼ ਦੇ ਵਿੱਚ ਦੱਸਿਆ ਆ ਵੀ ਫੈਡਰਲ ਗਵਰਨਮੈਂਟ ਨੇ ਉਹਦੀਆਂ 5 ਪ੍ਰਾਪਰਟੀਆਂ ਆਪਣੇ ਕਬਜ਼ੇ ਦੇ ਵਿੱਚ ਲੈ ਲਈਆਂ, ਉਹਦੇ ਸਾਰੇ ਫਾਈਨੈਂਸ਼ੀਅਲ ਅਕਾਊਂਟਸ ਵੀ ਲੈ ਲਏ ਆ, ਜਿਨ੍ਹਾਂ ਦੀ ਕੀਮਤ $5 ਮਿਲੀਅਨ ਦੇ ਕਰੀਬ ਬਣਦੀ ਹੈਗੀ ਆ। ਜੀ ਬਿਲਕੁਲ। ਅਗਲੇ ਹਫਤੇ ਇਸ ਨੂੰ ਜਿਹੜਾ ਆ ਪੇਸ਼ ਕੀਤਾ ਜਾਣਾ ਹੈ ਅਦਾਲਤ ਦੇ ਵਿੱਚ ਵੀਰਵਾਰ ਨੂੰ, ਜਿਸ ਦੇ ਵਿੱਚ ਇਹਨਾਂ ਚਾਰਜਿਸ ਦੇ ਉੱਤੇ ਇਸ ਨੂੰ ਸਵਾਲ ਜਿਹੜੇ ਉਹ ਪੁੱਛੇ ਜਾਣਗੇ। ਸ਼ਾਇਦ ਪੁੱਛਿਆ ਜਾਊਗਾ ਵੀ ਤੂੰ ਦੋਸ਼ੀ ਆ ਜਾਂ ਨਹੀਂ। ਸੋ ਕਹਿੰਦੇ ਵੀ ਇਸ ਹਰ ਇੱਕ ਚਾਰਜ ਦੀ ਮੈਕਸੀਮਮ ਸੈਂਟੈਂਸ 5 ਤੋਂ 20 ਸਾਲ ਤੱਕ ਦੀ ਇਸ ਦੀ ਹੋ ਸਕਦੀ ਆ। ਜਿਹੜੀਆਂ ਸੈਂਟੈਂਸਿੰਗ ਗਾਈਡਲਾਈਨਸ ਜੱਜਿਸ ਆ ਉਸ ਦੇ ਉੱਤੇ, ਜੇ ਇਹ ਜਿਹੜੇ ਚਾਰਜਿਸ ਲਾਏ ਗਏ ਆ ਉਸ ਦੇ ਵਿੱਚ ਦੋਸ਼ੀ ਪਾਇਆ ਜਾਂਦਾ ਹੈਗਾ ਆ। ਸੋ ਬੜਾ ਵੱਡਾ ਜਿਹੜਾ ਹਰਜੋਤ ਸਿੰਘ ਜੀ ਇਸ ਨੇ ਕੰਮ ਜਿਹੜਾ ਧਰਿੰਦਰਾ ਪ੍ਰਸਾਦ ਨੇ ਜਿਹੜਾ ਉਹ ਕਰ ਦਿੱਤਾ, ਰਗੜ ਕੇ ਰੱਖ ਦਿੱਤਾ। ਐਪਲ ਜਿਹੜੇ ਉਹ ਉਸ ਨੂੰ $10 ਮਿਲੀਅਨ ਦਾ ਜਿਹੜਾ ਉਸਨੇ ਚੂਨਾ ਲਾਇਆ, ਕਿਸ ਤਰੀਕੇ ਦੇ ਨਾਲ ਸਮਾਨ ਦੀ ਹੇਰਾ ਫੇਰੀ ਕੀਤੀ, ਕਿੱਦਾਂ ਉਸਨੇ ਦੇਖੋ ਇਸ ਨੂੰ ਇਹ ਕੀਤਾ ਆ। ਸੋ ਇੱਦਾਂ ਹੀ ਆ। ਸੋ ਕਹਿੰਦੇ ਵੀ ਉਨੀ ਦੇਰ ਤੱਕ ਤਾਂ ਨਜ਼ਾਰਾ ਹੀ ਹੁੰਦਾ ਜਿੰਨੀ ਦੇਰ ਤੱਕ ਕੋਈ ਫੜਦਾ ਨਹੀਂ, ਪਰ ਜਦੋਂ FBI ਵਾਲੇ ਨੌਕ ਕਰਦੇ ਤੁਹਾਡੀ ਡੋਰ ਦੇ ਉੱਤੇ, ਪਤਾ ਜਿਹੜਾ ਆ ਉਸ ਹਿਸਾਬ ਦੇ ਨਾਲ ਲੱਗਦਾ ਹੈਗਾ ਆ। ਸੋ ਅਜਿਹੇ ਜਿਹੜੇ ਲੋਕ ਆ, ਜਿੱਦਾਂ ਆਪਾਂ ਦੇਖਦੇ ਆ ਨਾ ਹਰਜੋਤ ਸਿੰਘ ਜੀ, ਪੰਜਾਬੀਆਂ ਦੇ ਵਿੱਚ ਕੁਛ ਲੋਕ ਕਰਕੇ ਤੇ ਨਾਂ ਬਦਨਾਮ ਕਰਦੇ ਆ, ਇਹ ਵੀ ਜੀ ਸਾਰੀ ਕਮਿਊਨਿਟੀ ਦਾ ਅਜਿਹੇ ਲੋਕ ਜਿਹੜੇ ਚੰਗਾ ਨਾਂ
ਬਦਨਾਮ ਜਿਹੜਾ ਉਹ ਕਰਨ ਲੱਗੇ ਹੈਗੇ ਆ। ਸੋ ਆਈਟੀ ਇੰਡਸਟਰੀ 'ਚ ਸਭ ਨੂੰ ਹੀ ਪਤਾ ਹੈ ਵੀ ਬਹੁਤ ਜ਼ਿਆਦਾ ਜਿਹੜੇ ਆ ਭਾਰਤੀ ਮੂਲ ਦੇ ਲੋਕ ਕੰਮ ਕਰਦੇ ਹੈਗੇ ਆ, ਤੇ ਇਹ 10 ਸਾਲਾਂ ਤੋਂ ਜਿਹੜਾ ਉਹ ਰਗੜਾ ਲਾਈ ਜਾ ਰਿਹਾ ਸੀਗਾ। ਸੋ ਆਖਿਰਕਾਰ ਕਾਨੂੰਨ ਦੇ ਦਾੜ ਥੱਲੇ ਇਹ ਆਇਆ ਆ, ਤੇ ਹੁਣ ਇਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਆ, ਤੇ 5 ਤੋਂ 10 ਸਾਲ 20 ਸਾਲ ਤੱਕ ਦੀ ਜਿਹੜੀ ਸਜ਼ਾ ਹੈ ਉਸਨੂੰ ਹੋ ਸਕਦੀ ਹੈ, ਤੇ $5 ਮਿਲੀਅਨ ਦੀ ਜਿਹੜੀ ਪ੍ਰਾਪਰਟੀ ਵੀ ਜ਼ਬਤ ਕਰਦੀ ਹੈਗੀ ਆ। ਚੰਗਾ ਜਿਹੜਾ ਆ ਹਰਜੋਤ ਸਿੰਘ ਜੀ, ਇਸ ਦਾ ਮੈਨੂੰ ਲੱਗਦਾ ਵੀ ਉਦਾਹਰਣ ਪੇਸ਼ ਕਰਨਗੇ। ਕੰਪਨੀ ਵੀ ਤਗੜੀ ਆ, ਤੇ ਇਹਨਾਂ ਦੇ ਲਾਇਰਸ ਵੀ ਫਿਰ ਜਿਹੜੇ ਇਸ ਹਿਸਾਬ ਦੇ ਨਾਲ ਤਗੜੇ ਹੀ ਹੁੰਦੇ ਆ। ਜੀ, ਇਸ ਤੋਂ ਪਹਿਲਾਂ ਐਪਲ ਨੇ ਇੱਕ ਵਾਰੀ ਆਪਣੇ ਰਹਿ ਚੁੱਕੇ EMPLOYEE ਨੂੰ ਚਾਰਜ ਕੀਤਾ ਸੀ, ਜਦੋਂ ਉਹਦੇ ਤੇ ਚਾਰਜਸ ਲੱਗੇ ਸੀ ਵੀ ਉਸਨੇ ਕੰਪਨੀ ਦੇ ਟ੍ਰੇਡ ਸੀਕ੍ਰੇਟਸ ਨੂੰ ਚੋਰੀ ਕਰਕੇ ਇੱਕ ਜਰਨਲਿਸਟ ਨੂੰ ਦੇ ਦਿੱਤੇ ਸੀ, ਤਾਂ ਕਿ ਜਿਹੜੀ ਉਸਨੇ ਆਪਣੀ ਨਵੀਂ ਕੰਪਨੀ ਬਣਾਈ ਸੀ ਉਹਦੀ ਪੋਜ਼ਿਟਿਵ ਪ੍ਰੈਸ ਕਵਰੇਜ ਮਿਲ ਜਾਏ। ਸੋ ਮਨੀ ਲਾਂਡਰਿੰਗ ਦੇ ਹੇਰਾਫੇਰੀ ਦੇ ਮਾਮਲੇ ਦੇ ਵਿੱਚ ਇਹ ਹੁਣ ਦੂਜਾ EMPLOYEE ਹੈਗਾ ਭਾਰਤੀ ਮੂਲ ਦਾ, ਜਿਸ ਨੂੰ ਚਾਰਜ ਕੀਤਾ ਗਿਆ ਹੈ। ਜੀ, ਇਹ ਕੰਪਨੀ ਦੀ ਜਿਹੜੀ ਗਲੋਬਲ ਸਰਵਿਸ ਸਪਲਾਈ ਚੇਨ ਡਿਪਾਰਟਮੈਂਟ ਦੇ ਵਿੱਚ ਇੱਕ ਬਾਇਰ ਸੀਗਾ, ਜਿਸ ਦੌਰਾਨ ਇਸਨੇ ਇਹ ਸਾਰੀਆਂ ਹੇਰਾਫੇਰੀਆਂ ਕੀਤੀਆਂ ਹੈਗੀਆਂ। ਕਥਿਤ ਤੌਰ ਦੇ ਉੱਤੇ ਜਿਹੜੇ ਇਸ ਦੇ ਉੱਤੇ ਹੁਣ ਇਹ ਦੋਸ਼ ਨੇ, ਚਾਰਜਸ ਲੱਗ ਚੁੱਕੇ ਨੇ, ਤੇ ਹੁਣ ਦੇਖਣਾ ਹੋਊਗਾ ਵੀ ਇਹ ਸਾਬਤ ਹੁੰਦੇ ਨੇ ਜਾਂ ਅੱਗੇ ਕੀ ਇਹ ਮਾਮਲਾ ਬਣਦਾ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ, ਰੂਸੀ ਜਿਹੜਾ ਓਪੋਜੀਸ਼ਨ ਲੀਡਰ ਜਿਸ ਨੂੰ ਅਲੈਕਸੀ ਨਵਾਲਨੀ ਆਖਿਆ ਜਾਂਦਾ, ਜਿਸ ਨੂੰ ਕਾਫੀ ਚਿਰ ਤੋਂ ਰੂਸੀ ਅਦਾਲਤਾਂ ਦੇ ਵਿੱਚ ਧੱਕੇ ਜਿਹੜੇ ਉਹ ਖਾ ਰਿਹਾ ਆ, ਤੇ ਉਸਨੂੰ ਗ੍ਰਿਫਤਾਰ ਕਰਕੇ ਰੱਖਿਆ ਹੋਇਆ ਆ ਪੁਤਿਨ ਦੇ ਦੁਆਰਾ। ਅੱਜ ਇੱਕ ਹੋਰ ਮਾਮਲੇ ਦੇ ਵਿੱਚ ਉਸ ਨੂੰ ਦੋਸ਼ੀ ਕਰਾਰ ਦੇ ਕੇ 9 ਸਾਲ ਦੀ ਸਜ਼ਾ ਜਿਹੜੀ ਆ ਉਹ ਸੁਣਾ ਦਿੱਤੀ ਗਈ ਆ। ਉਸ ਦੇ ਉੱਤੇ ਫਰਾਡ ਕਰਨ ਦੇ ਦੋਸ਼ ਤੇ ਕੰਟੈਂਪਟ ਆਫ ਕੋਰਟ ਦੇ ਕਹਿ ਸਕਦੇ ਆ ਵੀ ਹੁਕਮਾਂ ਦੀ ਉਲੰਘਣਾ ਜਿਹੜੀ ਉਹ ਕੀਤੀ ਗਈ ਆ, ਤੇ 9 ਸਾਲ ਦੀ ਮੈਕਸਿਮਮ ਸਿਕਿਉਰਿਟੀ ਪ੍ਰਿਜ਼ਨ ਦੇ ਵਿੱਚ ਉਸ ਨੂੰ ਸਜ਼ਾ ਸੁਣਾਈ ਗਈ ਹੈ। ਇਸ ਦੇ ਨਾਲ 1.2 ਮਿਲੀਅਨ ਰੂਬਲਸ, ਜੋ ਅੱਜ ਦੇ ਹਿਸਾਬ ਦੇ ਨਾਲ $11,500 ਬਣਦਾ ਆ, ਉਸ ਦਾ ਜੁਰਮਾਨਾ ਵੀ ਪਾਇਆ ਗਿਆ ਹੈਗਾ ਆ। ਆਲਰੇਡੀ 2.5 ਸਾਲਾਂ ਦੀ ਜਿਹੜੀ ਪੀਨਲ ਕਲੋਨੀ ਦੇ ਵਿੱਚ ਉਹ ਸਜ਼ਾ ਭੁਗਤ ਰਿਹਾ ਹੈਗਾ ਆ, ਜਿਸ ਦੇ ਵਿੱਚ ਮਨੀ ਅੰਬੈਜ਼ਲਿੰਗ ਦੇ ਦੋਸ਼ ਇਸ ਦੇ ਉੱਤੇ ਲਗਾਏ ਗਏ ਸੀਗੇ। ਸੋ ਇਸ ਨੇ ਇਹ ਜਿਹੜੇ ਵੀ ਐਲੀਗੇਸ਼ਨਸ ਆ ਉਹਨਾਂ ਨੂੰ ਰੱਦ ਕਰਦੇ ਹੋਏ ਕਿਹਾ ਵੀ ਇਹ ਰਾਜਨੀਤਿਕ ਤੌਰ ਦੇ ਉੱਤੇ ਪ੍ਰੇਰਿਤ ਹੈਗੇ ਨੇ। 13 ਸਾਲ ਦੀ ਸਜ਼ਾ ਇਸ ਦੇ ਲਈ ਮੰਗੀ ਗਈ ਸੀਗੀ, ਤੇ ਇਸ ਨੂੰ ਰੂਸੀ ਅਦਾਲਤ ਨੇ 9 ਸਾਲ ਦੀ ਸਜ਼ਾ ਸੁਣਾਈ ਆ। ਤੇ ਆਪਾਂ ਨੂੰ ਪਤਾ ਹੀ ਆ ਵੀ ਉੱਥੇ ਦੀਆਂ ਅਦਾਲਤਾਂ, ਉੱਥੇ ਦੀ ਜਿਹੜੀ ਕਾਰਵਾਈ ਕਿਤੇ ਨਾ ਕਿਤੇ ਅੱਖਾਂ 'ਚ ਘੱਟਾ ਪਾਉਣ ਵਾਲੀ ਗੱਲ ਆ, ਇੱਕ ਅਡੰਬਰ ਜਿਹੀ ਜਾਪਦੀਆਂ ਨੇ। ਜੀ, ਇਸੇ ਤਰ੍ਹਾਂ ਕੁਛ ਕੁ ਹੋਰ ਆਪਾਂ ਯੂਕਰੇਨ ਤੇ ਰਸ਼ੀਆ ਦੀ ਲੜਾਈ ਨੂੰ ਲੈ ਕੇ ਜੇ ਖਬਰਾਂ ਸਾਂਝੀਆਂ ਕਰਦੇ ਜਾਈਏ, ਇੱਕ ਰਹਿ ਚੁੱਕੇ ਬ੍ਰਿਟਿਸ਼ ਆਰਮੀ ਦੇ ਸਨਾਈਪਰ ਜਿਨ੍ਹਾਂ ਨੇ ਅਫਗਾਨਿਸਤਾਨ ਦੇ ਵਿੱਚ ਸਰਵ ਕੀਤਾ ਆ, ਉਹ ਹੁਣ ਅੱਜ-ਕੱਲ੍ਹ ਵਲੰਟੀਅਰ ਸਰਵਿਸ ਯੂਕਰੇਨ ਦੇ ਵਿੱਚ ਕਰ ਰਿਹਾ ਆ, ਤੇ ਉਹ ਕਹਿ ਰਿਹਾ ਵੀ ਇਹ ਫੌਜੀ ਇੰਗਲੈਂਡ ਦਾ, ਵੀ ਤਾਲੀਬਾਨ ਵਾਲੇ ਤਾਂ ਰਸ਼ੀਆ ਨਾਲੋਂ ਕਿਤੇ ਮੱਚ ਬੈਟਰ ਸੀਗੇ। ਸੋ ਇਹ ਜੋ ਸਨਾਈਪਰ ਆ, ਇਹ ਕਹਿੰਦਾ ਵੀ ਮੈਂ ਆਪਣੇ ਵਲੰਟੀਅਰ ਤੌਰ ਦੇ ਉੱਤੇ, ਗਵਰਨਮੈਂਟ ਵੱਲੋਂ ਨਹੀਂ, ਜਿਹੜੇ ਯੂਕਰੇਨ ਦੇ ਵਿੱਚ ਵਲੰਟੀਅਰਸ ਹੈਗੇ ਆ, ਲੜ ਰਹੇ ਹੈਗੇ, ਉਹਨਾਂ ਨੂੰ ਟ੍ਰੇਨ ਕਰ ਰਿਹਾ ਹੈਗਾ ਆ। ਸ਼ੇਨ ਮੈਥਿਊ ਨਾਮ ਦਾ ਫੌਜੀ ਇੰਗਲੈਂਡ ਤੋਂ, ਇਸਨੇ ਅਫਗਾਨਿਸਤਾਨ ਦੇ ਵਿੱਚ ਸਰਵ ਕੀਤਾ ਹੈਗਾ। ਕਹਿੰਦੇ ਭਈ ਇੱਕ ਟਾਈਮ ਦੇ ਉੱਤੇ ਤਾਂ ਬੜਾ ਡਰ ਲੱਗਦਾ ਸੀ ਵੀ ਰਸ਼ੀਅਨ ਫੌਜੀ ਆ, ਉਹ ਯੂਕਰੇਨ 'ਚ ਕਬਜ਼ਾ ਕਰ ਜਾਊਗੇ, ਪਰ ਕਹਿੰਦੇ ਵੀ ਜਿਸ ਟਾਈਮ ਦੇ ਉੱਤੇ ਯੂਕਰੇਨ ਦੇ ਪ੍ਰੈਜ਼ੀਡੈਂਟ ਵਲੋਡੋਮਾਇਰ ਜ਼ੈਲੈਂਸਕੀ ਨੇ ਬਾਹਰਲੇ ਫੋਰਨਰਸ ਨੂੰ ਕਾਲ ਦਿੱਤੀ ਵੀ ਸਾਡਾ ਸਾਥ ਦਿਓ, ਤੇ ਉਸ ਟਾਈਮ ਦੇ ਉੱਤੇ ਕਹਿੰਦਾ ਵੀ ਮੈਂ ਸਾਈਨ ਅਪ ਕੀਤਾ, ਕਹਿੰਦਾ ਮੈਂ ਇਕੱਲਾ ਨਹੀਂ ਹੈਗਾ, 20,000 ਵਲੰਟੀਅਰਸ ਪੂਰੇ ਦੁਨੀਆ ਤੋਂ ਯੂਕਰੇਨ ਦਾ ਸਾਥ ਦੇਣ ਲਈ ਜਿਹੜੇ ਫੋਰਨਰਸ ਆ ਉਹ ਪਹੁੰਚੇ ਹੋਏ ਆ। ਸ਼ੇਨ ਮੈਥਿਊ 34 ਸਾਲਾਂ ਦਾ ਬ੍ਰਿਟਿਸ਼ ਵੈਟਰਨ ਹੈਗਾ ਆ। 2 ਟੂਰ ਉਸਨੇ ਅਫਗਾਨਿਸਤਾਨ ਦੇ ਵਿੱਚ ਸਰਵ ਕੀਤੇ ਸੀ। ਅੱਜ-ਕੱਲ੍ਹ ਉਹ ਯੂਕਰੇਨ ਦੇ ਵਿੱਚ ਫਾਈਟਰਸ ਨੂੰ ਟ੍ਰੇਨ ਕਰ ਰਿਹਾ ਹੈਗਾ। ਟਾਈਮਜ਼ ਆਫ ਲੰਡਨ ਦੇ ਮੁਤਾਬਕ ਕਹਿੰਦੇ ਭਈ ਰਸ਼ੀਅਨ ਫੋਰਸਿਸ ਟੈਕਟੀਕਲੀ ਇਨਫੀਰੀਅਰ ਹੈਗੀ ਆ ਯੂਕਰੇਨੀਅਨਸ ਦੇ ਮੁਕਾਬਲੇ। ਇਹਦਾ ਮਤਲਬ ਵੀ ਯੂਕਰੇਨੀਅਨਸ ਨਾਲੋਂ ਕਹਿੰਦੇ ਭਈ ਉਹਨਾਂ ਦੀ ਕੰਡੀਸ਼ਨ ਮਾੜੀ ਹੈਗੀ ਆ, ਤੇ ਹੁਣ ਦੇਖਦੇ ਆ ਵੀ ਕਿਸ ਤਰ੍ਹਾਂ ਇਹ ਹੁੰਦਾ ਆ। ਪਰ ਇੱਕ ਵਾਰ ਤਾਂ ਉਹਨਾਂ ਨੇ ਇਹ ਕਹਿ ਦਿੱਤਾ ਆ ਵੀ ਰਸ਼ੀਆ ਦੀਆਂ ਫੌਜਾਂ ਜਿਹੜੀਆਂ ਆ ਬਹੁਤ ਮਾੜੀਆਂ ਆ, ਤੇ ਲੱਗਦਾ ਨਹੀਂ ਵੀ ਰਸ਼ੀਆ
ਯੂਕਰੇਨ ਨੂੰ ਟੇਕ ਓਵਰ ਕਰ ਲਏਗਾ। ਯੂਕਰੇਨ ਨੇ ਕਲੇਮ ਕੀਤਾ ਆ ਵੀ 14,000 ਦੇ ਕਰੀਬ ਰਸ਼ੀਅਨ ਫੌਜੀ ਹੁਣ ਤੱਕ ਮਾਰੇ ਜਾ ਚੁੱਕੇ ਆ, ਪਰ ਪੈਂਟਾਗਨ ਕਹਿ ਰਿਹਾ ਵੀ 7,000 ਦੇ ਕਰੀਬ ਰਸ਼ੀਅਨ ਫੌਜੀ ਮਾਰੇ ਜਾ ਚੁੱਕੇ ਆ। ਜੀ ਬਿਲਕੁਲ ਹਰਜੋਤ ਸਿੰਘ ਜੀ, ਕੱਲ੍ਹ ਕਹਿੰਦੇ ਆ ਵੀ ਇੱਕ ਇਹਨਾਂ ਦੇ ਹੀ ਇੱਕ ਸਰਕਾਰੀ ਏਜੰਸੀ ਦੇ ਦੁਆਰਾ ਕੋਈ ਪ੍ਰੈਸ ਰਿਲੀਜ਼ ਜਾਂ ਕੁਝ ਦਸਤਾਵੇਜ਼ ਇੱਦਾਂ ਦਾ ਪੋਸਟ ਹੋ ਗਿਆ, ਜਿਸ ਦੇ ਵਿੱਚ ਇਹ ਦਾਅਵਾ ਸੀਗਾ ਵੀ 4-5 ਹਜ਼ਾਰ ਫੌਜੀ ਜਿਹੜਾ ਮਾਰਿਆ ਗਿਆ ਤੇ 12,000 ਤੋਂ ਵੱਧ ਜ਼ਖਮੀ ਹੋ ਕੇ ਵਾਪਸ ਆਇਆ, ਪਰ ਤੁਰੰਤ ਉਸ ਨੂੰ ਉਹਨਾਂ ਨੇ ਰੂਸੀ ਜਿਹੜੇ ਆ ਉਸ ਸੰਸਥਾ ਨੇ ਡਿਲੀਟ ਜਿਹੜਾ ਉਹ ਕਰ ਦਿੱਤਾ ਸੀ, ਪਰ ਕਈਆਂ ਨੇ ਉਸਦੇ ਸਕਰੀਨਸ਼ਾਟ ਲੈ ਲਏ ਸੀਗੇ। ਸੋ ਉਧਰ ਖਬਰ ਇਹ ਆ ਰਹੀ ਹੈ ਯੂਕਰੇਨੀਅਨ ਮਿਲਟਰੀ ਨੇ ਮਾਕਾਰੀਵ ਨਾਂ ਦਾ ਜਿਹੜਾ ਸ਼ਹਿਰ ਆ ਉਸ ਨੂੰ ਮੁੜ ਆਪਣੇ ਕਬਜ਼ੇ ਅਧੀਨ ਲੈ ਲਿਆ ਆ। ਉੱਥੋਂ ਰੂਸੀ ਫੌਜਾਂ ਨੂੰ ਵਾਪਸ ਇੱਕ ਹਿਸਾਬ ਦੇ ਨਾਲ ਖਦੇੜ ਦਿੱਤਾ ਹੈਗਾ ਆ। ਕੈਪੀਟਲ ਦੇ ਇਹ ਬਿਲਕੁਲ ਨਜ਼ਦੀਕ ਸ਼ਹਿਰ ਹੈਗਾ ਆ ਇਹ। ਹਰਜੋਤ ਸਿੰਘ ਜੀ, ਹੁਣ ਤਸਵੀਰਾਂ ਆ ਰਹੀਆਂ ਕਹਿੰਦੇ ਵੀ ਕੁਛ ਸ਼ਹਿਰਾਂ ਦਾ ਇੰਨਾ ਕੁ ਜ਼ਿਆਦਾ ਬੁਰਾ ਹਾਲ ਹੋ ਚੁੱਕਾ ਆ ਵੀ ਉਹ ਪਛਾਣੀਆਂ ਵੀ ਨਹੀਂ ਜਾ ਰਹੀਆਂ। ਬਹੁਤ ਵੱਡੇ ਪੱਧਰ ਦੇ ਉੱਤੇ ਬੰਬਾਰਡਮੈਂਟ ਆ ਉਹ ਹੋ ਰਹੀ ਆ। ਉਧਰ ਅੱਜ ਸਾਡੇ ਰਾਸ਼ਟਰਪਤੀ ਬਾਈਡਨ ਹੋਣਾ ਨੇ ਇਹ ਚੇਤਾਵਨੀ ਫਲੈਗ ਜਿਹੜਾ ਉਹ ਦਿੱਤਾ ਆ ਵੀ ਰੂਸ ਵੱਲੋਂ ਕੈਮੀਕਲ ਵੈਪਨਸ ਉਹ ਇਸਤੇਮਾਲ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਆ, ਵੀ ਉਹ ਕੰਸੀਡਰ ਕਰ ਰਹੇ ਆ ਵੀ ਕੈਮੀਕਲ ਵੈਪਨਸ ਆ ਉਹ ਵਰਤੇ ਜਾ ਸਕਦੇ ਨੇ। ਕਹਿੰਦੇ ਵੀ ਰੂਸੀ ਲੀਡਰ ਦੀ ਜਿਹੜੀ ਪਿੱਠ ਆ ਹੁਣ ਪੂਰੀ ਤਰ੍ਹਾਂ ਕੰਧ ਦੇ ਨਾਲ ਲੱਗੀ ਆ ਤੇ ਉਸ ਤੋਂ ਬਾਹਰ ਨਿਕਲਣ ਦੇ ਲਈ ਉਹ ਕਿਸੇ ਵੀ ਤਰੀਕੇ ਦਾ ਹਥਿਆਰ ਵਰਤਣ ਨੂੰ ਤਿਆਰ ਹੋ ਸਕਦਾ ਹੈਗਾ ਆ। ਰੂਸ ਨੇ ਆਲਰੇਡੀ ਇਹ ਝੂਠਾ ਦਾਅਵਾ ਕੀਤਾ ਸੀ, ਕਹਿੰਦੇ ਵੀ ਯੂਕਰੇਨ ਦੇ ਕੋਲ ਬਾਇਓਲੋਜੀਕਲ ਤੇ ਕੈਮੀਕਲ ਵੈਪਨਸ ਹੈਗੇ ਆ। ਸੋ ਕਹਿੰਦੇ ਵੀ ਵਲਾਦੀਮੀਰ ਪੁਤਿਨ ਲੱਗਦਾ ਆ ਵੀ ਉਹ ਖੁਦ ਆਪ ਵਰਤਣ ਦੀ ਤਿਆਰੀ ਦੇ ਵਿੱਚ ਹੈਗਾ ਆ, ਤਾਂ ਕਰਕੇ ਇਦਾਂ ਦੇ ਝੂਠੇ ਇਲਜ਼ਾਮ ਯੂਕਰੇਨ ਦੇ ਉੱਤੇ ਲਾ ਲਿਆ ਹੈਗਾ ਆ। ਸੋ ਸਥਿਤੀ ਕਾਫੀ ਉੱਥੇ ਨਾਜ਼ੁਕ ਆ। ਜਿਸ ਹਿਸਾਬ ਦੇ ਨਾਲ ਰੂਸ ਨੇ ਸੋਚਿਆ ਸੀ, ਆਪਾਂ ਬਾਰ-ਬਾਰ ਉਹੀ ਚੀਜ਼ ਰਿਪੀਟ ਕਰ ਰਹੇ ਹਾਂ ਵੀ ਉਹ ਸੋਚ ਰਹੇ ਸੀ ਵੀ ਸ਼ਾਇਦ ਕੁਛ ਘੰਟਿਆਂ ਦੇ ਵਿੱਚ ਮੇਬੀ ਕੁਛ ਦਿਨਾਂ 'ਚ ਯੂਕਰੇਨ ਦੇ ਉੱਤੇ ਕਬਜ਼ਾ ਕਰ ਲੈਣਗੇ, ਪਰ ਇਹਨਾਂ ਦਾ ਸਿਰੜ ਤਗੜਾ ਆ। ਜ਼ੈਲੈਂਸਕੀ ਤੇ ਜਿਹੜੇ ਯੂਕਰੇਨੀਅਨਸ ਆ ਉਹਨਾਂ ਨੇ ਰੂਸੀ ਜਿਹੜੀਆਂ ਫੌਜਾਂ ਦਾ ਡਟ ਕੇ ਸਾਹਮਣਾ ਕੀਤਾ ਆ। ਇੱਥੋਂ ਤੱਕ ਵੀ ਉਹਨਾਂ ਨੂੰ ਚੰਗਾ ਨੁਕਸਾਨ ਜਿਹੜਾ ਆ ਹੁਣ ਤੱਕ ਪਹੁੰਚਾਇਆ ਹੈਗਾ ਆ। ਸੋ ਅੱਗੇ ਕੀ ਬਣੂਗਾ ਇਸ ਦੇ ਬਾਰੇ ਜਿਹੜਾ ਆ ਉਹ ਪਤਾ ਨਹੀਂ ਲੱਗੂਗਾ। ਜੀ, ਸੋ ਬਿਲਕੁਲ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਇਹ ਕਿਹਾ ਹੈ ਵੀ ਪੁਟਿਨ ਯੂਜ਼ ਕਰ ਸਕਦਾ ਕੈਮੀਕਲ ਖੁਦ, ਜਦ ਕਿ ਉਹ ਯੂਕਰੇਨ ਨੂੰ ਬਲੇਮ ਕਰ ਰਿਹਾ ਹੈਗਾ। ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਨੇ ਇੱਕ ਵਾਰੀ ਫਿਰ ਰਸ਼ੀਆ ਦੇ ਕਾਊਂਟਰ ਪਾਰਟ ਪੁਟਿਨ ਨੂੰ ਇਹ ਕਿਹਾ ਹੈ ਵੀ ਆਪਾਂ ਜਿਹੜੀ ਇੱਕ ਵਾਰੀ ਫਿਰ ਗੱਲ ਦੇ ਲਈ ਤਿਆਰ ਆ, ਕਿਸੇ ਵੀ ਫਾਰਮੈਟ ਦੇ ਵਿੱਚ ਹੋਵੇ ਤੇ ਡਾਇਰੈਕਟ ਡਿਸਕਸ਼ਨ ਦੇ ਲਈ ਤਿਆਰ ਹੈਗਾ ਆ। ਰਸ਼ੀਅਨਸ ਜਰਨਲਿਸਟ ਨੂੰ ਟਾਰਗੇਟ ਕਰ ਰਹੇ ਹੈਗੇ ਆ। ਕਿੰਨੇ ਆਪਾਂ ਦੇਖਿਆ ਸੀ ਵੀ ਫੌਕਸ ਦਾ ਇੱਕ ਜਰਨਲਿਸਟ, 2 ਜਰਨਲਿਸਟ ਐਕਚੁਅਲੀ ਮਾਰੇ ਜਾ ਚੁੱਕੇ, ਇੱਕ ਫੋਟੋਗ੍ਰਾਫਰ ਤੇ ਇੱਕ ਜਰਨਲਿਸਟ, ਹੋਰ ਵੀ ਕਈ ਜਿਹੜੇ ਜਰਨਲਿਸਟ ਮਾਰੇ ਗਏ ਆ। ਕਹਿੰਦੇ ਵੀ ਜਿਹੜਾ ਟਾਊਨ ਮੈਰੀਪੋਲ ਯੂਕਰੇਨ ਸਿਟੀ ਦੇ ਵਿੱਚ ਯੂਕਰੇਨ ਦੇ ਵਿੱਚ ਅੰਡਰ ਸੀਜ ਹੈਗਾ ਆ ਰਸ਼ੀਅਨਸ ਕੋਲੋਂ, ਉੱਥੇ ਵੀ ਕਈ ਜਰਨਲਿਸਟ ਨੂੰ ਮਾਰਿਆ ਗਿਆ ਆ। 27 ਦਿਨ ਹੋ ਗਏ ਹੈਗੇ ਆ ਜਦੋਂ ਤੋਂ ਰਸ਼ੀਆ ਨੇ ਯੂਕਰੇਨ ਦੇ ਵਿੱਚ ਐਂਟਰੀ ਕੀਤੀ ਹੋਈ ਹੈਗੀ ਆ। ਦੂਸਰੇ ਪਾਸੇ ਰਸ਼ੀਆ ਵਾਲੇ ਆਪਣੇ ਜਿੰਨੇ ਵੀ ਕੈਦੀ ਆ ਜਾਂ ਜਿਨ੍ਹਾਂ ਨੇ ਕਰਜ਼ੇ ਦੇਣੇ ਆ, ਡੈਬਟਰਸ ਹੈਗੇ ਆ, ਕ੍ਰਿਮੀਨਲਸ ਆ, ਉਹਨਾਂ ਨੂੰ ਇਹ ਕਹਿਤਾ ਵੀ ਤੁਹਾਨੂੰ ਸਾਰਿਆਂ ਨੂੰ ਮਾਫ਼ ਕੀਤਾ ਜਾਊਗਾ ਜੇ ਤੁਸੀਂ ਰਸ਼ੀਅਨ ਫੋਰਸਿਸ ਨੂੰ ਜੁਆਇਨ ਕਰ ਲਓਗੇ। ਬਹੁਤ ਸਾਰੀਆਂ ਰਸ਼ੀਆ ਦੀਆਂ ਫੋਰਸਿਸ ਯੂਕਰੇਨ ਦੇ ਵਿੱਚ 15 ਮੀਲ ਦੇ ਵਿੱਚ ਜਿਹੜਾ ਆ ਕੀਵ ਟਾਊਨ ਆ ਉਹਦੇ ਲਾਗੇ ਹੈਗੀਆਂ, ਪਰ ਉੱਥੇ ਸਟਕ ਹੈਗੀਆਂ ਆ। ਤੁਸੀਂ ਦੱਸ ਚੁੱਕੇ ਆ ਵੀ ਮੈਕਰੇਵ ਟਾਊਨ ਨੂੰ ਦੁਆਰਾ ਕਿ ਫਿਰ ਯੂਕਰੇਨ ਦੀਆਂ ਫੌਜਾਂ ਨੇ ਰੀਕਲੇਮ ਕਰ ਲਿਆ ਹੈਗਾ। ਪ੍ਰੈਜ਼ੀਡੈਂਟ ਬਾਈਡਨ ਅੱਜ ਜਾ ਰਹੇ ਹੈਗੇ ਆ ਵਰਲਡ ਲੀਡਰਸ ਨਾਲ ਮਿਲਣ ਦੇ ਲਈ ਯੂਰਪ ਦੇ ਵਿੱਚ, ਤੇ ਪਰ ਉਹਨਾਂ ਦੇ ਯੂਕਰੇਨ ਉਹਨਾਂ ਦੇ ਜਿਹੜਾ ਰਾਊਟ ਆ ਉਹਦੇ ਵਿੱਚ ਨਹੀਂ ਹੈਗਾ। 3.5 ਮਿਲੀਅਨ ਰਿਫਿਊਜੀ ਹੁਣ ਤੱਕ ਯੂਕਰੇਨ ਦੇ ਵਿੱਚੋਂ ਭੱਜ ਕੇ ਗੁਆਂਢੀ ਮੁਲਕਾਂ ਦੇ ਵਿੱਚ ਪਹੁੰਚ ਚੁੱਕੇ ਹੈਗੇ ਆ। ਅਮਰੀਕਾ ਨੇ 4 ਬੱਚੇ ਜਿਨ੍ਹਾਂ ਨੂੰ ਕੈਂਸਰ ਸੀ ਯੂਕਰੇਨ ਦੇ ਵਿੱਚ, ਜਿਨ੍ਹਾਂ ਦਾ ਇਲਾਜ ਚੱਲਦਾ ਸੀ ਕਿਉਂਕਿ ਉੱਥੇ ਹਸਪਤਾਲਾਂ 'ਚ ਵੀ ਬੰਬਾਰਡਮੈਂਟ ਹੋ ਗਈ, ਉਹਨਾਂ ਨੂੰ USA ਦੇ ਵਿੱਚ ਲਿਆਂਦਾ ਤਾਂ ਕਿ ਉਹਨਾਂ ਦਾ ਇਲਾਜ
ਕੀਤਾ ਜਾ ਸਕੇ। ਇਟਲੀ ਨੇ ਕਿਹਾ ਆ ਭਈ ਉਹ ਯੂਕਰੇਨ ਦੇ ਇਸ ਗੱਲ ਨੂੰ ਭਈ ਯੂਰਪੀਅਨ ਯੂਨੀਅਨ ਨੂੰ ਜੁਆਇਨ ਕਰੇ, ਉਹਦੀ ਸਪੋਰਟ ਕਰਦਾ ਹੈਗਾ ਆ। ਸੋ ਜਿਹੜੇ 3.5 ਮਿਲੀਅਨ ਰਿਫਿਊਜੀ ਗਏ ਆ ਵੱਖ-ਵੱਖ ਮੁਲਕਾਂ 'ਚ, ਜੇ ਉਹ ਦੱਸਦੇ ਜਾਈਏ, ਪੋਲੈਂਡ ਦੇ ਵਿੱਚ 2.1 ਮਿਲੀਅਨ, ਰੋਮਾਨੀਆ 'ਚ 5,43,000, ਮਲਡੋਵਾ 'ਚ 3,67,000, ਹੰਗਰੀ 'ਚ 3,17,000, ਸਲੋਵਾਕੀਆ ਦੇ ਵਿੱਚ 2,53,590 ਤੇ ਰਸ਼ੀਆ ਦੇ ਵਿੱਚ 2,52,370 ਤੇ ਬੈਲਾਰੂਸ ਦੇ ਵਿੱਚ 4310 ਲੋਕ ਚਲੇ ਗਏ ਹੈਗੇ ਆ। ਜੀ ਬਿਲਕੁਲ। ਉਧਰ ਰੂਸ ਦੇ ਦੁਆਰਾ ਉਹਨਾਂ ਦਾ ਹੀ ਚੈਸ ਚੈਂਪੀਅਨ ਸਰਗੇਈ ਕਾਰਜਕਿਨ ਉਸ ਨੂੰ ਬੈਨ ਕਰ ਦਿੱਤਾ ਹੈ ਕਿਸੇ ਵੀ ਚੈਸ ਦੇ ਟੂਰਨਾਮੈਂਟ ਦੇ ਵਿੱਚ ਖੇਡਣ ਤੋਂ, ਕਿਉਂਕਿ ਉਸ ਨੇ ਜਿਹੜੀ ਯੂਕਰੇਨ ਦੀ ਇਨਵੇਜਨ ਆ ਉਸ ਨੂੰ ਸਪੋਰਟ ਕੀਤਾ ਸੀਗਾ। ਸੋ ਰੂਸੀ ਗ੍ਰੈਂਡ ਮਾਸਟਰ ਆ, ਉਸ ਨੂੰ ਅਗਲੇ 6 ਮਹੀਨਿਆਂ ਲਈ ਇੰਟਰਨੈਸ਼ਨਲ ਚੈਸ ਫੈਡਰੇਸ਼ਨ ਦੇ ਦੁਆਰਾ ਬੈਨ ਕਰ ਦਿੱਤਾ ਗਿਆ ਹੈਗਾ ਆ। ਸੋ ਉਧਰ ਹੁਣ ਦੇਖੋ ਅੱਗੇ ਕੀ ਬਣਦਾ ਆ। ਉਧਰ ਕਹਿੰਦੇ ਵੀ 2 ਯੂਕਰੇਨੀਅਨਜ਼ ਦੇ ਉੱਤੇ ਇਹ ਵੀ ਦੋਸ਼ ਜਿਹੜੇ ਉਹ ਲੱਗੇ ਸੀਗੇ ਹਿਊਮਨ ਸਮਗਲਿੰਗ ਦੇ, ਨੀਦਰਲੈਂਡਸ ਦੇ ਵਿੱਚੋਂ, ਵੀ ਉਹਨਾਂ ਨੂੰ ਬਾਅਦ ਦੇ ਵਿੱਚ ਰਿਲੀਜ਼ ਕਰ ਦਿੱਤਾ ਗਿਆ ਆ। ਕਹਿੰਦੇ ਰੂਸ ਨੂੰ ਫਾਈਟ ਕਰਨ ਦੇ ਲਈ ਉਧਰ ਇਹ ਜਾਣਾ ਚਾਹੁੰਦੇ ਸੀਗੇ, ਕੁਛ ਲੋਕ ਘੱਲ ਰਹੇ ਸੀ। ਇੱਕ ਜਿਹੜੀ ਹਰਜੋਤ ਸਿੰਘ ਜੀ ਖਬਰ ਇਸ ਦੇ ਨਾਲ ਇਹ ਵੀ ਆ ਰਹੀ ਆ ਵੀ ਯੂਕਰੇਨ ਦੇ ਵਿੱਚ ਜਿੱਦਾਂ ਤੁਸੀਂ ਪਹਿਲੋਂ ਇੱਕ ਸਨਾਈਪਰ ਦੀ ਗੱਲ ਕੀਤੀ ਸੀਗੀ, ਵੀ ਉਹ ਉੱਧਰ ਗਿਆ ਆ ਯੂਕਰੇਨ ਦੀ ਮਦਦ ਦੇ ਲਈ। ਬਹੁਤ ਸਾਰੇ ਹੋਰ ਲੋਕ ਵੀ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਯੂਕਰੇਨ ਦੀ ਮਦਦ ਲਈ ਗਏ ਨੇ, ਪਰ ਕਹਿੰਦੇ ਵੀ ਇਸ ਟਾਈਮ ਉਹਨਾਂ ਨੂੰ ਅਸਲੇ ਦੀ ਦਿੱਕਤ ਆ ਰਹੀ ਆ। ਅਸਲਾ ਜਿਹੜਾ ਆ ਯੂਕਰੇਨ ਦੇ ਕੋਲ ਹੌਲੀ-ਹੌਲੀ ਘਟ ਰਿਹਾ ਹੈ। ਇਹ ਇੱਕ ਵੱਡੀ ਪ੍ਰੋਬਲਮ ਆਉਣ ਵਾਲੇ ਸਮੇਂ ਦੇ ਲਈ ਆ ਸਕਦੀ ਆ। ਬਾਰ-ਬਾਰ ਯੂਕਰੇਨ ਦੇ ਜਿਹੜੇ ਲਾਅ ਮੇਕਰਸ ਆ ਉਹ ਗੁਹਾਰ ਲਾ ਰਹੇ ਆ ਵੱਖ-ਵੱਖ ਮੁਲਕਾਂ ਨੂੰ, ਖਾਸ ਕਰਕੇ ਸਾਡੇ ਜਿਹੜੇ ਰਾਸ਼ਟਰਪਤੀ ਬਾਈਡਨ ਆ ਉਹਨਾਂ ਨੂੰ, ਵੀ ਸਾਨੂੰ ਹਥਿਆਰ ਜਿਹੜੇ ਆ ਉਹ ਹੋਰ ਮੁਹੱਈਆ ਕਰਵਾਏ ਜਾਣ। ਬੀਤੇ ਦਿਨਾਂ ਦੇ ਵਿੱਚ $800 ਮਿਲੀਅਨ ਦੀ ਹੋਰ ਨਵਾਂ ਪੈਕੇਜ, ਜਿਸ ਦੇ ਵਿੱਚ ਕਈ ਤਰੀਕੇ ਦੇ ਹਥਿਆਰ ਆ ਉਹ ਦੇਣ ਦੇ ਉੱਤੇ ਸਿਆਹੀ ਜਿਹੜੀ ਆ ਉਹ ਲੱਗ ਚੁੱਕੀ ਹੈਗੀ ਆ, ਤੇ ਤਕਰੀਬਨ $14 ਬਿਲੀਅਨ ਦੀ ਹੋਰ ਰਾਸ਼ੀ ਜਿਹੜੀ ਯੂਕਰੇਨ ਦੀ ਮਦਦ ਲਈ ਇਸ ਯੁੱਧ ਨੂੰ ਲੜਨ ਦੇ ਲਈ ਉਹ ਦਿੱਤੀ ਜਾਵੇਗੀ। ਜੀ। ਸੋ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਕੱਲ੍ਹ ਫ੍ਰੈਂਚ ਪ੍ਰੈਜ਼ੀਡੈਂਟ ਇਮੈਨੂਅਲ ਮੈਕਰੋਨ, ਫਰਾਂਸ ਦੇ, ਜਰਮਨ ਦੇ ਚਾਂਸਲਰ ਓਲਫ ਸ਼ੋਲਜ਼, ਇਟਾਲੀਅਨ ਪ੍ਰਾਈਮ ਮਿਨਿਸਟਰ ਮਾਰੀਓ ਦਰਾਗਾਈ ਤੇ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ, ਇਹਨਾਂ ਸਾਰਿਆਂ ਦੇ ਨਾਲ ਗੱਲਬਾਤ ਕੀਤੀ ਹੈਗੀ ਆ। 23 ਮਾਰਚ ਨੂੰ ਪ੍ਰੈਜ਼ੀਡੈਂਟ ਬਾਈਡਨ ਵਾਸ਼ਿੰਗਟਨ ਡੀਸੀ ਨੂੰ ਤੋਂ ਜਾਣਗੇ ਤੇ 24 ਨੂੰ ਬਰਸਲਸ ਦੇ ਵਿੱਚ ਮੀਟਿੰਗ ਹੋਊਗੀ ਨਾਟੋ ਸਮਿਟ ਦੇ ਵਿੱਚ, ਤੇ G7 ਲੀਡਰਸ ਦੇ ਨਾਲ ਰਲ ਕੇ ਮੀਟਿੰਗ ਕਰਨਗੇ। ਮਾਰਚ 25 ਨੂੰ ਵਾਰਸਾ ਦੇ ਵਿੱਚ ਬਾਇਲੇਟਰਲ ਮੀਟਿੰਗ ਹੋਊਗੀ ਪੋਲਿਸ਼ ਪ੍ਰੈਜ਼ੀਡੈਂਟ ਡੂਡਾ ਦੇ ਨਾਲ। ਸੋ ਕਾਫੀ ਕੁਝ ਇੰਟਰਨੈਸ਼ਨਲ ਲੈਵਲ ਦੇ ਉੱਤੇ ਚੱਲ ਰਿਹਾ ਹੈਗਾ। ਸੋ ਦੇਖਦੇ ਹਾਂ ਭਈ ਇਹ ਲੜਾਈ ਜਿਹੜੀ ਆ ਕਿੱਥੇ ਕੁ ਜਾ ਕੇ ਰੁਕਦੀ ਆ। ਜ਼ੇਲੈਂਸਕੀ ਇਸ ਟਾਈਮ ਜਿਹੜਾ ਯੂਕਰੇਨੀ ਰਾਸ਼ਟਰਪਤੀ ਆ ਉਹ ਵੱਖ-ਵੱਖ ਮੁਲਕਾਂ ਦੇ ਪਾਰਲੀਮੈਂਟਾਂ ਨੂੰ ਸੰਬੋਧਨ ਕਰ ਰਿਹਾ ਹੈਗਾ ਆ ਆਪਣੇ 10-15 ਮਿੰਟ ਦੇ ਲਈ। ਅੱਜ ਇੱਕ ਵਾਰੀ ਫਿਰ ਉਸਨੇ ਇਟਾਲੀਅਨ ਪਾਰਲੀਮੈਂਟ ਦੇ ਮੂਹਰੇ ਉਹਨਾਂ ਦੇ ਮੂਹਰੇ ਗੁਹਾਰ ਲਾਈ ਆ। 15 ਮਿੰਟ ਦੀ ਉਸਨੇ ਸਪੀਚ ਦਿੱਤੀ ਆ। ਉਸ ਦੇ ਵਿੱਚ ਉਹਨੇ ਬੱਚਿਆਂ ਦੀ ਜਿਹੜੀ ਕਤਲੋਗਾਰਤ ਹੋ ਰਹੀ ਆ ਉਸ ਨੂੰ ਉਭਾਰ ਕੇ ਦੱਸਿਆ। ਕਹਿੰਦੇ ਵੀ ਜ਼ੇਲੈਂਸਕੀ ਨੇ ਆਖਿਆ ਅਖੀਰਲੀ ਵਾਰ ਇਹ ਜਿਹੜਾ ਕਾਰਵਾਈ ਆ ਉਹ ਨਾਜ਼ੀਜ਼ ਦੇ ਦੁਆਰਾ ਕੀਤੀ ਗਈ ਸੀ, ਹਿਟਲਰ ਦੀ ਜਿਹੜੀ ਆਰਮੀ ਆ ਉਸ ਦੇ ਦੁਆਰਾ। ਤੇ ਕਹਿੰਦੇ ਉਸਨੇ ਗੱਲਬਾਤ 'ਚ ਆਖਿਆ ਵੀ ਯੂਕਰੇਨ ਇੱਕ ਹਿਸਾਬ ਦੇ ਨਾਲ ਗੇਟ ਹੈਗਾ ਆ ਰੂਸੀ ਆਰਮੀ ਦੇ ਲਈ, ਜਿਹੜੇ ਕਿ ਯੂਰਪ ਦੇ ਵਿੱਚ ਉਸ ਜ਼ਰੀਏ ਐਂਟਰ ਹੋ ਸਕਦੇ ਆ। ਉਹਨੇ ਕਿਹਾ ਵੀ ਹੋਰ ਵੱਧ ਤੋਂ ਵੱਧ ਸੈਂਕਸ਼ਨਜ਼ ਰੂਸ ਉੱਤੇ ਲਾਈਆਂ ਜਾਣ ਤਾਂ ਜੋ ਸੀਰੀਆ, ਲੀਬੀਆ ਜਾਂ ਹੋਰ ਕਈ ਮੁਲਕਾਂ ਦੇ ਕੋਲੋਂ ਇਹ ਸਪੋਰਟ ਨਾ ਲੈ ਸਕਣ, ਤੇ ਰੂਸੀ ਜਿਹੜੇ ਅਮੀਰ ਆ ਓਲੀਗਾਰਕਸ ਆ ਉਹਨਾਂ ਦੇ ਐਸੈਟਸ ਆ, ਯਾਚ ਆ, ਹੋਰ ਸਾਰੀਆਂ ਚੀਜ਼ਾਂ ਆ, ਉਹਨਾਂ ਨੂੰ ਉਹ ਸੀਜ਼ ਕਰ ਦੇਣ। ਸੋ ਹੁਣ ਜਿਹੜਾ ਦੇਖਦੇ ਆ ਅੱਗੇ ਕੀ ਬਣਦਾ ਆ। ਬਹੁਤ ਸਾਰੇ ਮੁਲਕ ਵੀ ਹੁਣ ਦੂਰੋਂ ਨੇੜਿਓਂ ਜਿਹੜੇ ਉਹ ਦੇਖ ਰਹੇ ਆ ਵੀ ਅੱਗੇ ਕੀ ਬਣੇਗਾ। ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੱਲ੍ਹ ਦਾ ਜਿਹੜਾ ਇੱਕ ਭਿਆਨਕ ਹਾਦਸਾ ਵਾਪਰਿਆ ਸੀਗਾ ਚਾਈਨਾ ਈਸਟਰਨ ਏਅਰਲਾਈਨਸ ਦਾ ਪਲੇਨ ਕ੍ਰੈਸ਼, ਜਿਹੜਾ ਕਿ ਕਈ ਹਜ਼ਾਰ ਫੁੱਟ ਦੀ ਉਚਾਈ ਤੋਂ ਅਚਾਨਕ ਹੀ ਡਿੱਗ ਗਿਆ, ਜਿਸ ਵਿੱਚ 132 ਤੇ ਕਈ ਜਣੇ 133 ਲੋਕ ਜਿਹੜੇ ਉਹ ਕਹਿ ਰਹੇ ਸੀ ਸਵਾਰ ਸੀਗੇ। ਚਾਈਨਾ ਦੇ ਇਤਿਹਾਸ ਦੇ ਵਿੱਚ ਕਹਿੰਦੇ ਸਭ ਤੋਂ ਭਿਆਨਕ ਇਹ
ਹਵਾਈ ਹਾਦਸਾ ਮੰਨਿਆ ਜਾਂਦਾ ਆ। ਇਸ ਦੇ ਵਿੱਚ ਅਜੇ ਤੱਕ ਕੋਈ ਵੀ ਸਰਵਾਈਵਰ ਨਹੀਂ ਲੱਭਾ ਤੇ ਕਹਿੰਦੇ ਵੀ ਕਿਸੇ ਵੀ ਸਰਵਾਈਵਰ ਦੇ ਮਿਲਣ ਦੇ ਆਸਾਰ ਬਹੁਤ ਹੀ ਘੱਟ ਹੈਗੇ ਨੇ। ਡਾਂਗ ਵਾਂਗੂ ਸਿੱਧਾ ਦਾ ਸਿੱਧਾ ਜਿਹੜਾ ਜਹਾਜ਼ ਆ ਉਹ ਥੱਲੇ ਨੂੰ ਡਿੱਗ ਗਿਆ ਤੇ ਹੁਣ ਇਸ ਦੀ ਜਾਂਚ ਜਿਹੜੀ ਉਹ ਹੋਵੇਗੀ। ਅਜੇ ਇਹ ਨਹੀਂ ਪਤਾ ਲੱਗ ਰਿਹਾ ਵੀ ਇਸ ਹਾਦਸੇ ਦੇ ਪਿੱਛੇ ਕਾਰਨ ਕੀ ਰਿਹਾ ਹੈਗਾ ਆ। ਚਾਈਨੀਜ਼ ਅਥਾਰਟੀਜ਼ ਨੇ ਕੋਈ ਬਹੁਤੀ ਜਾਣਕਾਰੀ ਅਜੇ ਤੱਕ ਨਹੀਂ ਸਾਂਝੀ ਕੀਤੀ ਤੇ ਨਾ ਹੀ ਇਹ ਦੱਸਿਆ ਆ ਵੀ ਕਿੰਨੇ ਲੋਕ ਅਸਲ ਦੇ ਵਿੱਚ ਮਰੇ ਨੇ ਜਾਂ ਕੋਈ ਬਚਿਆ ਹੈਗਾ ਆ। ਸੋ ਹੁਣ ਤੱਕ ਇਨਵੈਸਟੀਗੇਟਰਸ ਉਸ ਥਾਂ ਦੇ ਉੱਤੇ ਜਿੱਥੇ ਹਾਦਸਾਗ੍ਰਸਤ ਹੋਇਆ ਆ ਉੱਥੇ ਪਹੁੰਚਣ ਦੇ ਵਿੱਚ ਬਹੁਤਾ ਪਹੁੰਚਣ 'ਚ ਕਾਮਯਾਬੀ ਉਹਨਾਂ ਨੂੰ ਨਹੀਂ ਮਿਲੀ, ਕਿਉਂਕਿ ਉੱਥੇ ਦਾ ਮੌਸਮ ਤੇ ਟਰੇਨ ਇੱਦਾਂ ਦਾ ਆ ਵੀ ਪਹੁੰਚਣਾ ਥੋੜ੍ਹਾ ਮੁਸ਼ਕਲ ਆ। ਅਜੇ ਤੱਕ ਜਿਹੜੇ ਬਲੈਕ ਬਾਕਸਿਸ ਆ ਉਹ ਵੀ ਨਹੀਂ ਪਤਾ ਲੱਗੇ ਤੇ ਫਲਾਈਟ ਡਾਟਾ ਤੇ ਕਾਕਪਿਟ ਵੌਇਸ ਰਿਕਾਰਡਰਸ ਆ, ਇਹ ਜ਼ਰੂਰੀ ਹੁੰਦੇ ਨੇ ਕਿਸੇ ਵੀ ਡਿਜ਼ਾਸਟਰ ਦੇ ਬਾਰੇ ਜਾਂਚ ਕਰਨ ਦੇ ਲਈ। ਸੋ ਜਦੋਂ ਹੁਣ ਇਹਨਾਂ ਦੇ ਬਲੈਕ ਬਾਕਸਿਸ ਲੱਭਣਗੇ ਉਸ ਤੋਂ ਬਾਅਦ ਦੇ ਵਿੱਚ ਹੀ ਪਤਾ ਲੱਗੂਗਾ ਵੀ ਕੀ ਜਿਹੜਾ ਉਹ ਬਣਿਆ ਆ। ਉੱਧਰ ਚੀਨੀ ਰਾਸ਼ਟਰਪਤੀ ਜੀ ਜ਼ਿੰਗਪਿੰਗ ਆ, ਉਹਨਾਂ ਨੇ ਕਹਿੰਦੇ ਵੀ ਘੱਟ ਹੀ ਦੇਖਿਆ ਗਿਆ ਵੀ ਉਹ ਕਿਤੇ ਸਟੇਟਮੈਂਟ ਜਾਰੀ ਕਰਦੇ ਆ, ਪਰ ਕੁਛ ਘੰਟਿਆਂ ਬਾਅਦ ਹੀ ਇਹ ਹਾਦਸੇ ਤੋਂ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਸੀ ਤੇ ਸਰਚ ਤੇ ਰੈਸਕਿਊ ਆਪਰੇਸ਼ਨ ਆ ਉਸ ਨੂੰ ਆਰਗੇਨਾਈਜ਼ ਕਰਨ ਦੇ ਲਈ ਤੇ ਇਸ ਹਾਦਸੇ ਦੀ ਜਾਂਚ ਕਰਨ ਦੇ ਲਈ ਕਹਿੰਦੇ ਵੀ ਚੀਨੀ ਰਾਸ਼ਟਰਪਤੀ ਦੇ ਦੁਆਰਾ ਇਹ ਕਹਿਣਾ ਇੱਕ ਵੱਡੀ ਚੀਜ਼ ਜਿਹੜੀ ਉਹ ਮੰਨੀ ਜਾਂਦੀ ਆ। ਜੀ, ਅਗਲੀ ਖਬਰ ਆਪਾਂ ਟੈਕਸਸ, ਲੂਜ਼ੀਆਨਾ ਉਹਨਾਂ ਸਟੇਟਾਂ ਦੇ ਵਿੱਚ ਜਿਹੜੇ ਟੋਰਨੇਡੋ ਆਏ ਆ ਉਹਦੇ ਬਾਰੇ ਡਿਸਕਸ ਕਰਦੇ ਜਾਈਏ। ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਸਾਡੇ ਟਰੱਕਰ ਵੀਰ ਆ ਜਾਂ ਕੋਈ ਹੋਰ ਵੀ ਇਹਨਾਂ ਸਟੇਟਾਂ ਵੱਲ ਜਾ ਰਹੇ ਆ, ਮੀਟੀਓਰੋਲੋਜਿਸਟਸ ਉਹਨਾਂ ਨੇ ਵਾਰਨਿੰਗ ਇਸ਼ੂ ਕੀਤੀ ਹੈਗੀ ਆ ਵੀ ਜੇ ਤੁਸੀਂ ਉਹਨਾਂ ਸਟੇਟਸ ਦੇ ਵਿੱਚ ਜਾ ਰਹੇ ਆ, ਮੇਕ ਸ਼ੋਰ ਕਰੋ ਵੀ ਤੁਸੀਂ ਟੋਰਨਾਡੋ ਜਿੱਧਰ ਆ ਰਹੇ ਆ ਉਸ ਰਸਤੇ 'ਚ ਤਾਂ ਨਹੀਂ ਸਵੀਅਰ ਵੈਦਰ ਹੈਗਾ ਆ, ਵਾਰਨਿੰਗ ਉਹ ਇਸ਼ੂ ਕਰ ਰਹੇ ਹੈਗੇ ਆ। ਸੋ ਟਰੱਕਰਸ ਖਾਸ ਕਰਕੇ ਧਿਆਨ ਰੱਖਣ, ਕਿਉਂਕਿ ਜੇ 90 ਮੀਲ ਪਰ ਆਵਰ ਦੇ ਹਿਸਾਬ ਨਾਲ ਤੇਜ਼ ਹਵਾਵਾਂ ਚੱਲਦੀਆਂ ਤੇ ਟਰੱਕ ਉਲਟ ਸਕਦਾ ਹੈਗਾ ਆ। ਤੇ ਹੁਣ ਤੱਕ 19 ਦੇ ਕਰੀਬ ਲੋਕ ਫੱਟੜ ਹੋ ਚੁੱਕੇ ਹੈਗੇ ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਆ ਗ੍ਰੇਸਨ ਤੇ ਜੈਕ ਕਾਉਂਟੀਜ਼ ਦੇ ਵਿੱਚ। ਤੇ 47,000 ਲੋਕਾਂ ਦੀ ਬਿਜਲੀ ਜਿਹੜੀ ਆ ਉਹ ਜਾ ਚੁੱਕੀ ਹੈਗੀ ਆ ਪਾਵਰ ਆਊਟੇਜ ਦੇ ਮੁਤਾਬਕ। 10 ਲੋਕਾਂ ਨੂੰ ਹਸਪਤਾਲ ਗ੍ਰੇਸਨ ਕਾਉਂਟੀ ਦੇ ਵਿੱਚ ਲਿਜਾਇਆ ਗਿਆ ਆ। ਜੈਕਸਬੋਰੋ ਤੇ ਜੈਕ ਕਾਉਂਟੀ ਦੇ ਵਿੱਚ 9 ਲੋਕਾਂ ਨੂੰ ਲਿਜਾਇਆ ਗਿਆ ਤੇ ਮਾਲੀ ਨੁਕਸਾਨ ਵੀ ਕਾਫੀ ਹੋਇਆ। ਕਈ ਬਿਲਡਿੰਗ ਜਿਹੜੀਆਂ ਉਹਨਾਂ ਦੀਆਂ ਛੱਤਾਂ ਉੱਡ ਗਈਆਂ। 80 ਦੇ ਕਰੀਬ ਘਰ ਤੇ ਬਿਜ਼ਨਸ ਜੈਕ ਕਾਉਂਟੀ ਜਿਹੜੀ ਵੈਸਟ ਆਫ ਡੈਲਸ ਹੈਗੀ ਆ ਉਹ ਪੂਰੀ ਤਰ੍ਹਾਂ ਡੈਮੇਜ ਹੋਏ ਹੈਗੇ ਆ। ਇਸੇ ਤਰ੍ਹਾਂ ਇਸ ਸ਼ਹਿਰ ਦਾ ਹਾਈ ਸਕੂਲ ਤੇ ਐਲੀਮੈਂਟਰੀ ਸਕੂਲ ਉਹ ਵੀ ਡੈਮੇਜ ਹੋਏ ਆ, ਕਿਉਂਕਿ ਉਹਨਾਂ ਦਾ ਰਸਤਾ ਜਿਹੜਾ ਸੀ ਟੋਰਨੇਡੋ ਦਾ ਉਹ ਰਸਤੇ ਦੇ ਵਿੱਚ ਆਉਂਦੇ ਸੀਗੇ। ਸੋ ਇੰਨਾ ਭਿਆਨਕ ਇਹ ਟੋਰਨੇਡੋ ਸੀਗੇ। ਐਲੀਮੈਂਟਰੀ ਸਕੂਲ ਦੇ ਵਿੱਚ ਜਿਹੜੀਆਂ ਕਾਰਾਂ ਪਾਰਕ ਸੀਗੀਆਂ ਕਹਿੰਦੇ ਉਹ ਉਲਟੀਆਂ ਹੋ ਗਈਆਂ ਜਦੋਂ ਉਹ ਇੰਨੀ ਹਵਾ ਦੇ ਨਾਲ ਚੱਕ ਕੇ ਪਰੇ ਮਾਰੀਆਂ ਗਈਆਂ ਹੈਗੀਆਂ। ਫਨਲ ਕਲਾਊਡ ਬਣਿਆ ਹੋਇਆ ਸੀ, ਜੇ ਵੀਡੀਓ ਫੁਟੇਜ ਦੇਖੋ ਤੇ ਬਹੁਤ ਹੀ ਖਤਰਨਾਕ ਜਿਹੜਾ ਉੱਥੇ ਦਾ ਲੱਗਦਾ ਹੈਗਾ ਵੀ ਕਿੰਨਾ ਜ਼ਿਆਦਾ ਨੁਕਸਾਨ ਹੋਇਆ ਹੋਊਗਾ। 22 ਮਿਲੀਅਨ ਦੇ ਕਰੀਬ ਲੋਕ ਟੈਕਸਸ, ਓਕਲਾਹੋਮਾ, ਲੂਜ਼ੀਆਨਾ ਇਹਨਾਂ ਸਟੇਟਾਂ ਦੇ ਵਿੱਚ ਇਹ ਜਿਹੜੇ ਟੋਰਨੇਡੋਜ਼ ਆ ਉਹਨਾਂ ਦੇ ਨਾਲ ਪ੍ਰਭਾਵਿਤ ਹੋਏ ਹੈਗੇ ਆ। ਸੋ ਫਾਰ 19 ਟੋਰਨੇਡੋ ਟੈਕਸਸ ਦੇ ਵਿੱਚ ਰਿਪੋਰਟ ਹੋ ਚੁੱਕੇ ਆ, ਟੈਕਸਸ ਤੇ ਓਕਲਾਹੋਮਾ ਦੇ ਵਿੱਚ। ਇਹ ਨੈਸ਼ਨਲ ਵੈਦਰ ਸਰਵਿਸ ਨੇ ਦੱਸਿਆ ਹੈਗਾ। ਘਰ, ਬਿਜ਼ਨੈਸਿਸ ਜੋ ਵੀ ਇਸ ਦੇ ਰਸਤੇ ਦੇ ਵਿੱਚ ਆ ਰਿਹਾ ਆ ਉਸ ਨੂੰ ਤਹਿਸ-ਨਹਿਸ ਕਰਦੇ ਹੋਏ ਟੋਰਨੇਡੋਜ਼ ਅੱਗੇ ਲੰਘਦੇ ਜਾ ਰਹੇ ਆ। ਹੁਣ ਤੱਕ ਆਈਆਂ ਰਿਪੋਰਟਾਂ ਦੇ ਮੁਤਾਬਕ ਇੱਕ ਜਾਣੇ ਦੀ ਮੌਤ ਹੋ ਚੁੱਕੀ ਆ ਤੇ ਦਰਜਨ ਤੋਂ ਵੱਧ ਲੋਕ ਇਹਨਾਂ ਟੋਰਨੇਡੋਜ਼ ਦੀ ਮਾਰ ਕਰਕੇ ਜ਼ਖਮੀ ਹੋਏ ਨੇ। ਲੂਜ਼ੀਆਨਾ, ਮਿਸਿਸਿਪੀ, ਟੈਕਸਸ, ਓਕਲਾਹੋਮਾ ਇਹ ਸਾਰੇ ਹੀ ਸੂਬੇ ਟੋਰਨੇਡੋ ਵਾਚ ਦੇ ਅੰਡਰ ਚੱਲ ਰਹੇ ਨੇ। I-35 ਦੇ ਕੋਰੀਡੋਰ ਦੇ ਉੱਤੇ ਇਸ ਦਾ ਮੰਜ਼ਰ ਜਿਹੜਾ ਉਹ ਹੋਰ ਵੀ ਭਿਆਨਕ ਨਜ਼ਰ ਆ ਰਿਹਾ ਹੈਗਾ ਆ। ਉੱਧਰ ਲੂਜ਼ੀਆਨਾ ਦੇ ਵਿੱਚ ਹਾਈ ਵਾਟਰ ਜਿਹੜਾ ਆ ਉਹ ਆਇਆ, ਜਿਸ ਕਰਕੇ ਜਿਹੜੇ ਮੋਟਰਿਸਟ ਸੀਗੇ ਉਹਨਾਂ ਨੂੰ ਬੜੀ ਮੁਸ਼ਕਲ ਆਈ। I-20 ਦੇ ਬਹੁਤ ਸਾਰੇ ਹਿੱਸੇ ਦੇ ਵਿੱਚ ਪਾਣੀ ਜਿਹੜਾ ਆ ਉਹ ਹੜਿਆ ਰਿਹਾ। ਕਾਫੀ ਭਾਰੀ ਮੀਂਹ ਵੀ ਜਿਹੜਾ ਉਹ ਪਿਆ ਸੀਗਾ। ਸੋ ਸਥਿਤੀ ਕਾਫੀ ਜ਼ਿਆਦਾ
ਮਾੜੀ ਬਣਦੀ ਜਾ ਰਹੀ ਆ। ਹਰ ਸਾਲ ਹਰਜੋਤ ਸਿੰਘ ਜੀ ਇਦਾਂ ਦੀ ਸਥਿਤੀ ਬਣ ਰਹੀ ਆ, ਜਿਹੜੀ ਕਿਤੇ ਨਾ ਕਿਤੇ ਕਲਾਈਮੇਟ ਚੇਂਜ ਦੇ ਨਾਲ ਜੋੜ ਕੇ ਕਹਿੰਦੇ ਆ ਵੀ ਉਹ ਦੇਖੀ ਜਾ ਸਕਦੀ ਆ। 8000 ਤੋਂ ਵੱਧ ਘਰ ਜਿਹੜੇ ਆ ਉਹਨਾਂ ਦੇ ਵਿੱਚੋਂ ਲੋਕਾਂ ਨੂੰ ਉੱਥੋਂ ਕੱਢਿਆ ਗਿਆ ਆ, ਟੈਂਪਰੇਰੀ ਕੁਆਟਰਸ ਦੇ ਵਿੱਚ ਲੈ ਕੇ ਗਏ ਨੇ। ਸੋ ਬਹੁਤ ਸਾਰੇ ਕਈ ਇੱਕ ਵੀਡੀਓਜ਼ ਦੇ ਵਿੱਚ ਸਕੂਲ ਦੀਆਂ ਛੱਤਾਂ ਵੀ ਜਿਹੜੀਆਂ ਆ ਉਹ ਉੱਡਦੀਆਂ ਨਜ਼ਰ ਆ ਰਹੀਆਂ ਆ, ਟਰੱਕ ਜਿਹੜੇ ਆ ਉਹ ਉਲਟਦੇ ਨਜ਼ਰ ਆ ਰਹੇ ਆ, ਇੰਨੀਆਂ ਤੇਜ਼ ਹਵਾਵਾਂ ਜਿਹੜੀਆਂ ਉਹ ਚੱਲ ਰਹੀਆਂ ਨੇ। ਸੋ ਇਸ ਟਾਈਮ ਜਿਹੜਾ ਵੀ ਇਹਨਾਂ ਇਲਾਕਿਆਂ ਦੇ ਵਿੱਚੋਂ ਲੰਘਣ ਬਾਰੇ ਸੋਚ ਰਿਹਾ ਆ, ਉਹ ਭਾਈ ਅਜੇ ਆਰਾਮ ਦੇ ਨਾਲ, ਨਥਿੰਗ ਇਜ਼ ਮੋਰ ਇੰਪੋਰਟੈਂਟ ਦੈਨ ਯੂਰ ਲਾਈਫ। ਆਪਣੀ ਜਿਹੜੀ ਆ ਜਾਨ ਦੀ ਜਿਹੜੀ ਇਸ ਟਾਈਮ ਪਰਵਾਹ ਕਰੋ। ਸਮਾਨ ਲੇਟ ਪਹੁੰਚ ਜੂਗਾ ਜਿਹੜਾ ਵੀ ਤੁਸੀਂ ਕਿਤੇ ਵੀ ਪਹੁੰਚਾਉਣਾ ਹੈਗਾ ਆ। ਜੀ, ਸੋ ਆਪਾਂ ਇੱਕ ਲੈਂਦੇ ਹਾਂ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਨਾਲ ਖਬਰਾਂ ਲੈ ਕੇ ਹਾਜ਼ਰ ਹੁੰਦੇ ਹਾਂ। ਜੀ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ, ਇੱਕ ਵਾਰੀ ਫੇਰ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਤੇ ਅਗਲੀਆਂ ਖਬਰਾਂ ਵੱਲ ਚੱਲੀਏ ਤੇ ਅੱਜ ਸੈਨੇਟ ਦੇ ਵਿੱਚ ਸੈਨੇਟ ਜੁਡੀਸ਼ਰੀ ਕਮੇਟੀ ਦੇ ਸਾਹਮਣੇ ਪ੍ਰੈਜ਼ੀਡੈਂਟ ਬਾਈਡਨ ਵੱਲੋਂ ਨੋਮੀਨੇਟ ਕੀਤੀ ਗਈ ਸੁਪਰੀਮ ਕੋਰਟ ਦੇ ਨੋਮੀਨੀ ਜੱਜ ਕੇਤਨ ਬਰਾਊਨ, ਉਹਨਾਂ ਦੀ ਹੀਅਰਿੰਗ ਜਿਹੜੀ ਆ ਉਹ ਚੱਲ ਰਹੀ ਆ। ਇਹ 4 ਦਿਨ ਲੰਮੀ ਜਿਹੜੀ ਆ ਹੀਅਰਿੰਗ ਚੱਲੇਗੀ, ਜਿਹਦੇ ਵਿੱਚ ਪਤਾ ਹੀ ਆ ਵੀ 22 ਦੇ ਕਰੀਬ ਸੈਨੇਟਰਸ ਆ ਉਹ ਉਹਨਾਂ ਨੂੰ ਪੂਰੀ ਤਰ੍ਹਾਂ ਗ੍ਰਿਲ ਕਰ ਰਹੇ ਹੈਗੇ ਆ। 51 ਸਾਲਾਂ ਦੇ ਜੱਜ ਕੇਤਨ ਬਰਾਊਨ 10 ਸਾਲਾਂ ਤੋਂ ਆਲਰੇਡੀ ਜੱਜ ਹੈਗੇ ਆ, ਪਰ ਹੁਣ ਉਹ ਸੁਪਰੀਮ ਕੋਰਟ ਦੀ ਜੱਜਸ਼ਿਪ ਦੇ ਲਈ ਨੋਮੀਨੇਟ ਕੀਤੇ ਗਏ ਹੈਗੇ ਆ। ਜੀ ਬਿਲਕੁਲ। ਸੋ ਵੱਖ-ਵੱਖ ਜਿਹੜੇ ਸੈਨੇਟਰਸ ਆ ਉਹ ਆਪੋ ਆਪਣੇ ਸਵਾਲ ਜਵਾਬ ਆ ਉਹ ਕਰ ਰਹੇ ਨੇ। ਬਹੁਤ ਸਾਰੇ ਜਿਹੜੇ ਜਿੱਦਾਂ ਆਪਾਂ ਦੇਖਿਆ ਵੀ ਪਹਿਲੀਆਂ ਹੀਅਰਿੰਗਸ ਦੇ ਵਿੱਚ ਇੱਕ ਰਾਸ਼ਟਰਪਤੀ ਜਿਹੜੀ ਇੱਕ ਪਾਰਟੀ ਦੇ ਵੱਲੋਂ ਆ, ਦੂਜੀ ਪਾਰਟੀ ਵਾਲੇ ਹਮੇਸ਼ਾ ਹੀ ਉਹਨਾਂ ਨੂੰ ਮਸਲਿਆਂ ਦੇ ਵਿੱਚ ਉਲਝਾਉਣ ਜਾਂ ਆਪਣਾ ਪੱਖ ਜਿਹੜਾ ਆ ਉਹ ਮਜ਼ਬੂਤ ਕਰਨ ਦੀ ਗੱਲਾਂ ਕਰਦੇ ਆ। ਸੋ ਉਹੀ ਚੀਜ਼ ਹੈ, ਇਹ ਵੀ ਜਿਹੜੀ ਹੀਅਰਿੰਗ ਆ ਉਸ ਦੇ ਨਾਲੋਂ ਕੋਈ ਬਹੁਤੀ ਵੱਖਰੀ ਨਜ਼ਰ ਨਹੀਂ ਆ ਰਹੀ। ਬਸ ਇੱਕੋ ਹੀ ਚੀਜ਼ ਇਸ ਦੇ ਵਿੱਚ ਵੱਖਰੀ ਇਹ ਆ ਵੀ ਇਹ ਪਹਿਲੀ ਵਾਰੀ ਹੋ ਰਿਹਾ ਆ ਵੀ ਇੱਕ ਕਾਲੇ ਮੂਲ ਦੀ ਜਿਹੜੀ ਜੱਜ ਆ ਉਸ ਨੂੰ ਸੁਪਰੀਮ ਕੋਰਟ ਦੇ ਜਸਟਿਸ ਦੇ ਲਈ ਨੋਮੀਨੇਟ ਕੀਤਾ ਗਿਆ ਆ। ਰੋ ਵਰਸਿਸ ਵੇਡ ਦੇ ਅਬੋਰਸ਼ਨ ਮਾਮਲੇ ਦੇ ਉੱਤੇ ਉਹਨਾਂ ਨੂੰ ਜਦੋਂ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਵੀ ਇਹ ਇੱਕ ਸੈਟਲਡ ਲਾਅ ਹੈਗਾ ਆ, ਵੀ ਜਿਹੜਾ ਸੁਪਰੀਮ ਕੋਰਟ ਦੇ ਦੁਆਰਾ 70 ਦੇ ਦਹਾਕੇ ਦੇ ਵਿੱਚ ਇਹ ਫੈਸਲਾ ਸੁਣਾਇਆ ਗਿਆ ਸੀ, ਉਸੇ ਨੂੰ ਅਖੀਰਲਾ ਕਾਨੂੰਨ ਜਿਹੜਾ ਉਹ ਮੰਨਿਆ ਜਾਣਾ ਚਾਹੀਦਾ ਆ, ਜੋ ਕਿ ਅਬੋਰਸ਼ਨ ਨੂੰ ਕਾਨੂੰਨੀ ਹੱਕ ਦਿੰਦਾ ਸੀਗਾ। ਸੋ ਜਿਹੜੇ ਸੈਨੇਟਰਸ ਆ ਉਹਨਾਂ ਨੇ ਇਹਨਾਂ ਦੇ ਦੁਆਰਾ ਜਿਹੜੇ ਗਿਟਮੋ ਬੇ ਦੇ ਡਿਟੇਨੀਜ਼ ਸੀਗੇ ਉਹਨਾਂ ਦੀ ਐਡਵੋਕੇਸੀ ਨੂੰ ਲੈ ਕੇ ਵੀ ਜਿਹੜੇ ਸਵਾਲ ਕੀਤੇ ਆ, ਵੀ ਜਿਹੜੇ ਪ੍ਰਾਈਵੇਟ ਫਰਮ ਦੇ ਲਈ ਜਦ ਉਹ ਕੰਮ ਕਰਦੇ ਸੀ। ਕੇਤਨ ਬਰਾਊਨ ਜੈਕਸਨ ਦੇ ਪਰਿਵਾਰ ਦੇ ਵਿੱਚੋਂ ਜਿਹੜਾ ਸ਼ਾਇਦ ਭਰਾ ਇਹਨਾਂ ਦਾ ਉਹ ਪੁਲਿਸ ਫੋਰਸ ਦੇ ਵਿੱਚ ਵੀ ਜਿਹੜਾ ਉਹ ਰਿਹਾ ਆ। ਸੋ ਉਹਨਾਂ ਦੇ ਬਾਰੇ ਵੀ ਜਿਹੜੇ ਸਵਾਲ ਜਵਾਬ ਆ ਉਹਨਾਂ ਨੂੰ ਵੀ ਵਿੱਚ ਨਾਲ ਲਿਆਂਦਾ ਗਿਆ ਸੀਗਾ। ਸੋ ਹੁਣ ਇਹ ਲੰਮਾ ਚੌੜਾ ਜਿਹੜਾ ਹਰਜੋਤ ਸਿੰਘ ਜੀ ਪ੍ਰੋਸੈਸ ਆ ਉਹ ਦੇਖਣ ਨੂੰ ਮਿਲੇਗਾ। ਤੇ ਜਿਹੜੇ ਡੈਮੋਕ੍ਰੇਟਸ ਆ ਉਹ ਇਹ ਸੋਚ ਰਹੇ ਹੈਗੇ ਆ ਵੀ ਇਸ ਕਮੇਟੀ ਦੇ ਵਿੱਚੋਂ ਇਹਨਾਂ ਦੀ ਜੇ ਕਨਫਰਮੇਸ਼ਨ ਹੁੰਦੀ ਆ, ਕਮੇਟੀ ਦੁਆਰਾ ਕਨਫਰਮ ਕੀਤਾ ਜਾਂਦਾ ਆ, ਤੇ ਅਪ੍ਰੈਲ ਦੇ ਐਂਡ ਤੱਕ ਜਿਹੜੇ ਜੈਕਸਨ ਆ ਉਹਨਾਂ ਦੀ ਸੈਨੇਟ ਕਨਫਰਮੇਸ਼ਨ ਆ ਉਸ ਦੇ ਲਈ ਵੋਟ ਆ ਉਹ ਪਵਾ ਦੇਣਾ ਚਾਹੁੰਦੇ ਨੇ। ਇਸ ਨੂੰ ਹੋਰ ਲੰਮਾ ਚੌੜਾ ਅੱਗੇ ਨਹੀਂ ਲੈ ਕੇ ਜਾਣਾ ਚਾਹੁੰਦੇ। ਸੋ ਦੇਖੋ ਕੀ ਜਿਹੜਾ ਇਹ ਬਣਦਾ ਆ, ਪਰ ਇਸ ਹੀਅਰਿੰਗ ਦੇ ਵਿੱਚ ਅਜੇ ਹੋਰ ਬਹੁਤ ਕੁਛ ਦੇਖਣਾ ਬਾਕੀ ਰਹੇਗਾ। 18 ਘੰਟੇ ਤੱਕ ਜਿਹੜੀ ਆ ਇਹਨਾਂ ਦੀ ਟੈਸਟੀਮੋਨੀ ਆ ਉਹ ਚੱਲ ਸਕਦੀ ਹੈਗੀ ਆ। ਐਵਰੀ ਡੇ ਫਿਊ ਆਵਰਸ ਦੀ ਟੈਸਟੀਮੋਨੀ ਆ ਉਹ ਉਹਨਾਂ ਦੀ ਹੁੰਦੀ ਆ। 22 ਦੇ 22 ਜਿਹੜੇ ਸੈਨੇਟਰਸ ਆ ਉਹਨਾਂ ਨੂੰ ਵੱਖ-ਵੱਖ ਸਮੇਂ ਦੇ ਉੱਤੇ ਕੁਛ ਮਿੰਟ ਦੇ ਲਈ ਆਪਣੇ ਸਵਾਲ ਜਵਾਬ ਆ ਉਹ ਕਰਨ ਦੇ ਲਈ ਮੌਕਾ ਮਿਲਦਾ ਹੈਗਾ ਆ। ਸੋ 22 ਜਿਹੜੀ ਕਮੇਟੀ ਮੈਂਬਰਸ ਆ ਫਿਰ ਅਖੀਰ ਦੇ ਵਿੱਚ ਹੀਅਰਿੰਗ ਤੋਂ ਬਾਅਦ 'ਚ ਆਪਸ ਦੇ ਵਿੱਚ ਵੋਟ ਪਾ ਕੇ ਇਹ ਨੋਮੀਨੀ ਨੂੰ ਸੈਨੇਟ ਵੋਟ ਦੇ ਲਈ ਘੱਲਣਾ ਹੈ ਕਿ ਨਹੀਂ ਘੱਲਣਾ ਆ, ਉਸ ਦੇ ਉੱਤੇ ਫੈਸਲਾ ਲੈਣਗੇ। ਜੀ, ਕੇਤਨ ਬਰਾਊਨ ਜੈਕਸਨ ਨੇ ਪ੍ਰੋਮਿਸ ਕੀਤਾ ਹੈਗਾ ਵੀ ਉਹ US ਦੇ ਕਨਸਟੀਟਿਊਸ਼ਨ ਨੂੰ ਡਿਫੈਂਡ ਕਰਨਗੇ, ਜਿਸ ਨੂੰ ਕਿ ਉਹਨਾਂ ਨੇ ਇਹ ਕਿਹਾ ਵੀ ਗ੍ਰੈਂਡ ਐਕਸਪੈਰੀਮੈਂਟ ਆਫ ਅਮਰੀਕਨ ਡੈਮੋਕ੍ਰੇਸੀ ਹੈਗਾ। ਇਹ ਉਹਨਾਂ ਨੇ ਆਪਣੇ ਓਪਨਿੰਗ ਰਿਮਾਰਕ ਜਦੋਂ ਸ਼ੁਰੂ ਹੋਏ ਆ ਉਸ ਟਾਈਮ ਦੇ ਉੱਤੇ
ਕਹੇ ਹੈਗੇ ਆ। ਯੂਐਸ ਦੇ ਸੁਪਰੀਮ ਕੋਰਟ 233 ਸਾਲ ਪਹਿਲਾਂ ਕ੍ਰੀਏਟ ਕੀਤੀ ਗਈ ਸੀ। ਸੋ ਪਹਿਲੀ ਵਾਰੀ ਫਸਟ ਬਲੈਕ ਵੂਮਨ ਸੁਪਰੀਮ ਕੋਰਟ ਦੀ ਜੱਜ ਹੋਏਗੀ। ਸੋ ਅਗਲੀ ਖਬਰ ਵੱਲ ਚਲੀਏ ਰਾਜਕਨਵੀਰ ਸਿੰਘ ਜੀ। ਆਪਣੇ ਸਰੋਤੇ ਵੀ ਰੇਡੀਓ ਦੇ ਉੱਤੇ ਬਹੁਤ ਕਾਲ ਕਰਦੇ ਰਹਿੰਦੇ ਵੀ ਘਰਾਂ ਦੀ ਮਾਰਕੀਟ ਦਾ ਕੀ ਬਣੂਗਾ। ਬਹੁਤ ਸਾਰੇ ਲੋਕਾਂ ਨੇ ਘਰ ਜਿਹੜੇ ਪਹਿਲਾਂ ਦੇ ਲਏ ਆ ਉਹ ਖੁਸ਼ ਆ ਵੀ ਪ੍ਰਾਈਸਾਂ ਬਹੁਤ ਡਬਲ ਟ੍ਰਿਪਲ ਹੋ ਗਈਆਂ ਕੀਮਤਾਂ, ਤੇ ਜਿਹੜੇ ਰਹਿ ਗਏ ਉਹ ਕਹਿੰਦੇ ਵੀ ਮਹਿੰਗੇ ਇੰਨੇ ਹੋ ਗਏ ਅਸੀਂ ਅਫੋਰਡ ਨਹੀਂ ਕਰ ਸਕਦੇ। ਸੋ ਅੱਜ ਬਹੁਤ ਸਾਰੇ ਰੀਅਲ ਸਟੇਟ ਦੇ ਐਕਸਪਰਟਸ ਤੇ ਇਕੋਨੋਮਿਸਟ ਉਹਨਾਂ ਨੇ ਆਪਣੇ ਵੱਖ-ਵੱਖ ਵਿਊ ਪੁਆਇੰਟ ਦਿੱਤੇ ਹੈਗੇ ਆ ਇਕੋਨਮੀ ਨੂੰ ਲੈ ਕੇ, ਇੰਟਰਸਟ ਰੇਟ ਨੂੰ ਲੈ ਕੇ, ਕਿਉਂਕਿ ਫੈਡ ਚੇਅਰ ਜਰੋਮੀ ਪਾਵਲ ਨੇ ਇਹ ਕਿਹਾ ਆ ਵੀ 50 ਜਿੱਦਾਂ ਹਾਫ ਪੁਆਇੰਟ ਇੰਟਰਸਟ ਰੇਟ ਇਨਕਰੀਜ਼ ਨਾਲ ਕੋਈ ਬੜਾ ਫਰਕ ਨਹੀਂ ਪੈਣਾ। ਸੋ ਉਹ ਤਾਂ ਲੱਗਦਾ ਵੀ ਇਮੀਡੀਏਟਲੀ ਉਹ ਇਨਕਰੀਜ਼ ਕਰਨ ਜਾ ਰਹੇ ਆ। ਸੋ ਇਹਦਾ ਕਿੰਨਾ ਕੁ ਅਸਰ ਪਊਗਾ ਰੀਅਲ ਸਟੇਟ ਦੇ ਉੱਤੇ, ਉਹ ਆਪਾਂ ਤੁਹਾਡੇ ਨਾਲ ਡਿਸਕਸ ਕਰਦੇ ਹਾਂ ਵੀ ਵੱਖ-ਵੱਖ ਇਕੋਨੋਮਿਸਟ ਜਾਂ ਰੀਅਲ ਸਟੇਟ ਐਕਸਪਰਟ ਕੀ ਪ੍ਰੈਡਿਕਟ ਕਰ ਰਹੇ ਹੈਗੇ ਆ ਆਉਣ ਵਾਲਾ ਜਿਹੜਾ ਸੰਨ 2023 ਜਾਂ ਇਸ ਸਾਲ ਦੇ ਵਿੱਚ। ਸੋ ਪਹਿਲੀ ਗੱਲ ਤਾਂ ਇਹ ਆ ਵੀ ਮੌਰਗੇਜ ਦੇ ਇੰਟਰਸਟ ਰੇਟ 100% ਉੱਪਰ ਜਾਣਗੇ, ਕਾਫੀ ਉੱਪਰ ਜਾਣਗੇ। ਕਹਿੰਦੇ ਪਈ ਬਹੁਤ ਸਾਰੇ ਪ੍ਰੈਡਿਕਟ ਕਰ ਰਹੇ ਆ। ਮੌਰਗੇਜ ਬੈਂਕਰ ਐਸੋਸੀਏਸ਼ਨ ਦੇ ਜਿਹੜੇ CEO ਆ ਉਹ ਕਹਿੰਦੇ ਆ ਵੀ 30 ਸਾਲਾਂ ਦਾ ਮੌਰਗੇਜ ਦਾ ਇੰਟਰਸਟ ਰੇਟ 4.5% ਤੱਕ ਸੰਨ 2022 ਦੇ ਅਖੀਰ ਤੱਕ ਚਲੇ ਜਾਊਗਾ। ਸੋ ਇਹਦੇ ਨਾਲ ਕੀ ਹੋਊਗਾ ਵੀ ਨੈਚੁਰਲੀ ਜਦੋਂ ਤੁਸੀਂ ਘਰ ਖਰੀਦਦੇ ਆ ਤਾਂ ਤੁਹਾਡੀ ਮੌਰਗੇਜ ਆ ਉਹ ਵਧੂਗੀ। ਹੁਣ ਕਈ ਲੋਕਾਂ ਨੇ 2.5% ਤੇ ਇੰਟਰਸਟ ਆਪਣਾ ਜਿਹੜਾ ਆ ਲਿਆ ਹੋਇਆ ਜਦੋਂ ਉਹਨੇ ਘਰ ਲਿਆ ਸੀ। ਜੇ ਹੁਣ ਤੁਸੀਂ ਦੇਖੋ 2.5% ਤੋਂ 4.5% 2% ਇਨਕਰੀਜ਼ ਹੋ ਗਿਆ। ਸੋ ਇਹਦੇ ਨਾਲ ਪੇਮੈਂਟ ਬਹੁਤ ਵਧੂਗੀ ਤੇ ਘਰਾਂ ਦੇ ਵਿੱਚ ਖਰੀਦਣ ਵਾਲਿਆਂ ਦੀ ਗਿਣਤੀ ਦੇ ਵਿੱਚ ਥੋੜਾ ਸਲੋ ਹੋਊਗਾ। ਤੇ ਸੋ ਬਿਲਕੁਲ ਦੂਜੀ ਸੋ ਹਾਂਜੀ ਸੋ ਇਹਦਾ ਮਤਲਬ ਇਹ ਆ ਵੀ ਕੰਪੀਟੀਸ਼ਨ ਬਾਇਰ ਮਾਰਕੀਟ ਦੇ ਵਿੱਚ ਜਿਹੜਾ ਇੰਟੈਂਸ ਕੰਪੀਟੀਸ਼ਨ ਦੇਖਣ ਨੂੰ ਮਿਲ ਰਿਹਾ ਆ ਉਹ ਘਟੇਗਾ, ਕਿਉਂਕਿ ਹਾਈ ਇੰਟਰਸਟ ਰੇਟ ਦੇ ਉੱਤੇ ਤੁਸੀਂ ਕਹਿ ਲਓ ਵੀ ਅਪਰੂਵਲ ਲੈਣੀ ਜਾਂ ਉਹ ਸਾਰਾ ਕੁਝ ਕਰਨਾ, ਜਾਂ ਕਈ ਵਾਰੀ ਕਿਸੇ ਦੇ ਵਿੱਤ ਤੋਂ ਬਾਹਰ ਵੀ ਜਿਹੜਾ ਉਹ ਚੀਜ਼ ਬਣ ਜਾਂਦੀ ਆ। ਬੰਦੇ ਸੋਚਦੇ ਨੇ ਜ਼ਿਆਦਾ ਵੀ ਇੰਨੇ ਹਾਈ ਇੰਟਰਸਟ ਰੇਟ ਦੇ ਉੱਤੇ ਆਪਾਂ ਨੂੰ ਘਰ ਬਾਏ ਕਰਨਾ ਚਾਹੀਦਾ ਆ ਜਾਂ ਨਹੀਂ ਕਰਨਾ ਚਾਹੀਦਾ। ਸੋ ਇਸ ਚੀਜ਼ ਦੇ ਵਿੱਚ ਕੰਪੀਟੀਸ਼ਨ ਦੇ ਵਿੱਚ ਫਰਕ ਪੈ ਸਕਦਾ ਆ ਰਾਈਟ ਨਾਓ, ਕਿਉਂਕਿ ਇੰਟਰਸਟ ਰੇਟਸ ਘੱਟ ਹੋਣ ਦੇ ਕਰਕੇ ਹਰ ਇੱਕ ਜਣਾ ਕੋਸ਼ਿਸ਼ ਕਰਦਾ ਆ ਵੀ ਮੈਨੂੰ ਜਲਦ ਤੋਂ ਜਲਦ ਜਿਹੜਾ ਉਹ ਘਰ ਮਿਲੇ। ਇੰਟਰਸਟ ਰੇਟ ਘੱਟ ਹੋਣ ਕਰਕੇ ਕੀਮਤਾਂ ਜਿਹੜੀਆਂ ਆ ਘਰਾਂ ਦੀਆਂ ਉਹ ਵੱਧ ਪੇ ਕਰਨ ਨੂੰ ਤਿਆਰ ਹੋ ਜਾਂਦੇ ਨੇ। ਸੋ ਇਹ ਦੋ ਚੀਜ਼ਾਂ ਜਿਹੜੀਆਂ ਆ ਆਪਾਂ ਨੂੰ ਨਾਲ ਦੇ ਨਾਲ ਦੇਖਣ ਨੂੰ ਮਿਲਣਗੀਆਂ। ਕੰਪੀਟੀਸ਼ਨ ਘਟੂਗਾ ਤੇ ਨਾਲ ਜਿਹੜੇ ਹਰਜੋਤ ਸਿੰਘ ਜੀ ਹੋਮ ਪ੍ਰਾਈਸਿਸ ਆ ਉਹ ਵਧਣੇ ਜਿਹੜੇ ਆ ਲੱਗਦਾ ਉਹ ਸਲੋ ਹੋਣਗੇ ਫਿਰ। ਜੀ ਬਿਲਕੁਲ। ਸੋ ਜਿਹੜੀਆਂ ਘਰਾਂ ਦੀਆਂ ਪ੍ਰਾਈਸਾਂ ਆ ਉਹਨਾਂ ਦੇ ਉੱਤੇ ਜਿਹੜਾ ਹੈ ਇਹ ਬਹੁਤ ਜ਼ਿਆਦਾ ਅਸਰ ਪਊਗਾ। ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਕੰਪੀਟੀਸ਼ਨ ਘੱਟ ਜਾਊਗਾ। ਸੋ ਹੋਮ ਪ੍ਰਾਈਸ ਦੀ ਜਿਹੜੀ ਐਪਰੀਸ਼ੀਏਸ਼ਨ ਆ, ਜਿਹੜੀ ਕੀਮਤਾਂ ਵਧੀਆਂ ਆਪਾਂ ਦੇਖਿਆ ਵੀ ਪਿਛਲੇ 2 ਸਾਲਾਂ 'ਚ ਕਿੰਨੀਆਂ ਕਈ ਜਗ੍ਹਾ ਤੇ ਡਬਲ ਹੀ ਪ੍ਰਾਈਸਾਂ ਹੋ ਗਈਆਂ। ਉਹਨਾਂ ਦੇ ਉੱਤੇ ਬਹੁਤ ਅਸਰ ਪਊਗਾ। ਕਹਿੰਦੇ ਪਈ ਮਈ ਤੱਕ 21.6% ਘਰਾਂ ਦੀ ਪ੍ਰਾਈਸ ਇਨਕਰੀਜ਼ ਹੋਣ ਦੇ ਚਾਂਸ ਆ। ਉਹ ਤੋਂ ਬਾਅਦ ਜਿਹੜੀ ਜਨਵਰੀ 2023 ਤੱਕ ਸਿਰਫ 17.3% ਰਹਿ ਜਾਊਗਾ। ਫੈਨੀ ਮੇ ਜਿਹੜੀ ਕੰਪਨੀ ਆ, ਇਹ ਗਵਰਨਮੈਂਟ ਦੀ ਐਂਟੀਟੀ ਆ ਜਿਹੜੀ ਲੋਨ ਨੂੰ ਇੱਕ ਤਰ੍ਹਾਂ ਨਾਲ ਗਰੰਟੀ ਕਰਦੀ ਆ, ਉਹਨਾਂ ਨੇ ਇਹ ਕਿਹਾ ਵੀ 11.2% ਇਨਕਰੀਜ਼ ਹੋਊਗੀਆਂ ਪ੍ਰਾਈਸਾਂ ਇਸ ਸਾਲ ਦੇ ਵਿੱਚ। ਆਪਾਂ ਪਿਛਲੇ ਸਾਲਾਂ 'ਚ ਦੇਖਿਆ ਵੀ ਬਹੁਤ ਜ਼ਿਆਦਾ ਇਨਕਰੀਜ਼ ਹੋਈਆਂ ਆ। ਪਰ ਨੈਸ਼ਨਲ ਐਸੋਸੀਏਸ਼ਨ ਆਫ ਰੀਅਲਟਰਸ ਉਹਨਾਂ ਨੇ 20 ਦੇ ਕਰੀਬ ਟੌਪ ਦੇ ਇਕਨੋਮਿਕ ਤੇ ਹਾਊਸਿੰਗ ਐਕਸਪਰਟਸ ਨੂੰ ਇੰਟਰਵਿਊ ਕੀਤਾ ਆ ਤੇ ਉਹਨਾਂ ਨੇ ਐਵਰੇਜ ਇਹ ਕੱਢੀ ਆ ਵੀ 2022 ਦੇ ਵਿੱਚ ਘਰਾਂ ਦੀਆਂ ਕੀਮਤਾਂ 5.7% ਹੀ ਉੱਪਰ ਜਾਣਗੀਆਂ। ਸੋ ਬਾਹਲੀਆਂ ਜ਼ਿਆਦਾ ਨਹੀਂ ਜਾਊਗੀਆਂ। ਤੇ ਅਗਲੀ ਜਿਹੜੀ ਆ ਪ੍ਰੈਡਿਕਸ਼ਨ ਨੰਬਰ 4 ਇਹ ਆ ਵੀ ਜਿਹੜੇ ਘਰਾਂ ਦੀ ਕੀਮਤ ਜ਼ਿਆਦੇ ਆ ਜੀ। ਉਹਨਾਂ ਨੂੰ ਖਰੀਦਣਾ ਸੌਖਾ ਹੋਊਗਾ ਸੋ ਮਹਿੰਗੇ ਕਿਉਂਕਿ ਮਹਿੰਗੇ ਘਰ ਬੇਸਿਕਲੀ ਜੀ ਲੋਕਾਂ ਦੇ ਕਹਿ ਲਓ ਵੀ ਉਹ ਜਿਹੜੇ ਖਰੀਦਣਾ ਚਾਹੁੰਦੇ ਆ ਉਹਨਾਂ ਦੇ ਲਈ ਥੋੜ੍ਹੀ ਆਸਾਨੀ ਹੋਊਗੀ। ਇਸ ਟਾਈਮ ਇਹ ਦੇਖਿਆ ਜਾ ਰਿਹਾ ਵੀ 5 ਲੱਖ ਜਾਂ ਉਸਦੇ ਇਰਦ-ਗਿਰਦ ਜਿਹੜੇ ਘਰ ਆ ਉਹ ਮਾਰਕੀਟ 'ਚ ਆਉਂਦੇ ਬਾਅਦ 'ਚ ਆ ਤੇ ਵਿਕਦੇ ਪਹਿਲੋਂ ਹੈਗੇ ਆ। ਸੋ ਕਹਿੰਦੇ ਵੀ ਇਹ ਜਿਹੜੇ ਫੱਟੇ ਆਪਾਂ ਨੂੰ ਲੱਗੇ ਦਿਖਦੇ ਆ ਉਹ ਥੋੜ੍ਹੇ ਜ਼ਿਆਦਾ ਦਿਖਣੇ ਸ਼ੁਰੂ ਹੋ ਸਕਦੇ ਆ। ਡਿਸਅਪੀਅਰ ਜਿਹੜੇ ਹੁੰਦੇ ਆ ਉਹ ਜਲਦੀ ਹੁੰਦੇ ਆ। ਉਸ ਦੇ ਵਿੱਚ ਥੋੜ੍ਹੀ ਜਿਹੀ ਸਲੋ ਡਾਊਨ ਆਪਾਂ ਨੂੰ ਦੇਖਣ ਨੂੰ
ਮਿਲ ਸਕਦਾ ਹੈਗਾ ਆ। ਸੋ ਇੱਕ ਘਰ ਦੇ ਉੱਤੇ 30-30 ਆਫਰਾਂ, ਉਹ ਵਾਲਾ ਜਿਹੜਾ ਕੰਮ ਆ ਉਹ ਸ਼ਾਇਦ ਅੱਗੇ ਘਟੇਗਾ। ਸੋ ਜਿਹੜਾ ਤੇ ਹਾਈ ਇੰਟਰਸਟ ਰੇਟਸ ਲਾਈਕ ਲਿਟਲ ਹਾਇਰ ਦੈਨ ਜੋ ਰਾਈਟ ਨਾਓ ਹੈਗਾ ਆ, ਉਸ ਦੇ ਨਾਲੋਂ ਉਹ ਅਫੋਰਡ ਕਰ ਸਕਦਾ ਆ, ਉਹਨੂੰ ਇੱਕ ਪਾਸੋਂ ਇਹ ਚੀਜ਼ ਦੇਖਣ ਨੂੰ ਮਿਲੂਗੀ ਵੀ ਘਰਾਂ ਦੀਆਂ ਪ੍ਰਾਈਸਾਂ ਥੋੜ੍ਹੀਆਂ ਜਿਹੀਆਂ ਸਟੇਬਲ ਉਹਨਾਂ ਨੂੰ ਮਿਲਣਗੀਆਂ, ਮੇਬੀ ਇੰਨੀਆਂ ਜਿੱਦਾਂ ਤੁਸੀਂ ਕਿਹਾ ਵੀ ਐਪਰੀਸ਼ੀਏਟ ਨਾ ਹੋਣ। ਜੀ ਹਰਜੋਤ ਸਿੰਘ ਜੀ। ਜੀ, ਸੋ ਇਸੇ ਤਰ੍ਹਾਂ ਫੋਰਕਲੋਜ਼ਰ ਘਰਾਂ ਦੇ ਜਿਹੜੇ ਆ ਉਹ ਵੱਧ ਜਾਊਗੇ। ਕਾਰਨ ਉਹਦਾ ਇਹ ਆ ਵੀ ਮਿਲੀਅਨਸ ਆਫ ਅਮਰੀਕਨਸ ਨੂੰ ਫੋਰਬੀਅਰੈਂਸ ਮਿਲੀ ਸੀਗੀ ਮਾਰਗੇਜ ਦੇ ਲਈ, ਜੀ। ਕਿਉਂਕਿ ਜਦੋਂ ਪੈਂਡੈਮਿਕ ਹੋਇਆ ਉਹ ਤੋਂ ਬਾਅਦ ਪਹਿਲਾਂ ਉਹਨੀ 12 ਮਹੀਨੇ 18 ਮਹੀਨੇ, ਕਈ ਬੈਂਕਾਂ ਨੇ 2 ਸਾਲ ਤੱਕ ਵੀ ਕਹਿਤਾ ਸੀ ਵੀ ਤੁਸੀਂ ਮਾਰਗੇਜ ਪੇਮੈਂਟ ਨਾ ਦਿਓ ਤੇ ਘਰ ਦੇ ਵਿੱਚ ਰਹੀ ਜਾਓ, ਉਹ ਤੁਹਾਡੀ ਲੇਟ ਹੋ ਜਾਊਗੀ। ਪਰ ਹੁਣ ਸਿਚੁਏਸ਼ਨ ਚੇਂਜ ਹੋ ਰਹੀ ਆ, ਕਈ ਜਗ੍ਹਾ ਦੇ ਉੱਤੇ ਜੌਬਸ ਕੱਟ ਵੀ ਹੋ ਰਹੇ ਆ। ਜੇ ਕਹਿੰਦੇ ਵੀ ਉਹਨਾਂ ਦੀ ਫਾਈਨੈਂਸ਼ੀਅਲ ਸਿਚੁਏਸ਼ਨ ਚੇਂਜ ਹੋ ਗਈ, ਲੇ ਆਫ ਹੋ ਗਏ, ਤੇ ਉਹ ਅਲਟੀਮੇਟਲੀ ਘਰ ਜਿਹੜੇ ਆ ਬੈਂਕਾਂ ਨੂੰ ਵਾਪਸ ਜਾਣਗੇ। ਸੋ ਇਹ ਕਾਫੀ ਅਸਰ ਹੋਊਗਾ। ਇੱਕ ਹੋਰ ਵੀ ਖਬਰ ਆ ਰਹੀ ਆ, ਜਿਹੜੇ ਇਕੋਨੋਮਿਸਟ ਆ ਉਹ ਇਹ ਕਹਿ ਰਿਹਾ ਵੀ ਹਾਊਸਿੰਗ ਮਾਰਕੀਟ ਹੁਣ ਸਟਾਰਟ ਹੋ ਗਈ ਆ ਡਾਊਨ ਸ਼ਿਫਟ ਵੱਲ। ਤੇ ਘਰਾਂ ਦੀਆਂ ਪ੍ਰਾਈਸਿਸ ਕਹਿੰਦੇ ਵੀ 25% ਡ੍ਰੌਪ ਹੋ ਸਕਦੀਆਂ ਸਮਰ ਤੱਕ। ਇਹ ਇੱਕ ਡਿਫਰੈਂਟ ਜਿਹੜੇ ਐਨਾਲਿਸਟ ਆ ਉਹ ਇਹ ਵੀ ਕਹਿ ਰਹੇ ਹੈਗੇ ਆ। ਮਾਰਕੀਟ ਵਾਚ ਦੀ ਜਿਹੜੀ ਨਿਊਜ਼ ਆ ਉਹ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹੈਗਾ ਆ। 25% ਡਾਊਨ, ਉਹਨਾਂ ਦੀ ਪ੍ਰਾਈਸ ਨਹੀਂ ਘੱਟ ਹੋਊਗੀ, ਹੋਮ ਸੇਲਸ ਘੱਟ ਹੋ ਜਾਊਗੀ। ਕਹਿੰਦੇ ਭਈ 6.2 ਮਿਲੀਅਨ ਘਰ ਪਿਛਲੇ ਸਾਲ 1 ਸਾਲ ਦੇ ਦੌਰਾਨ ਵਿਕੇ ਆ। ਤੋ ਜਦੋਂ ਹੁਣ ਜੇ ਆਪਾਂ ਇਸ ਸਾਲ ਸਮਰ ਤੱਕ ਉਹਨੂੰ ਕਾਊਂਟ ਕਰਾਂਗੇ ਤੇ ਉਹ ਘਟ ਕੇ 4.5 ਮਿਲੀਅਨ ਰਹਿ ਜਾਊਗੀ। ਸੋ 25% ਜੇ ਘਰਾਂ ਵਿਕਣੇ। ਦੀ ਸੇਲ ਘਟ ਗਈ, ਹੂੰ, ਪ੍ਰਾਈਸ ਹੂੰ, ਨਹੀਂ, ਤੇ ਨੈਚੁਰਲੀ ਫਿਰ ਕੰਪੀਟੀਸ਼ਨ ਵੀ ਜਿਹੜਾ ਆ ਉਹ ਘਟਦਾ ਆ ਤੇ ਪ੍ਰਾਈਸਿਸ ਵੀ ਘਟਣਗੀਆਂ। ਸੋ ਹੂੰ। ਇਹ ਕਹਿੰਦੇ ਵੀ ਹੁਣ ਡਿਪੈਂਡ ਕਰੂਗਾ ਵੀ ਜਿਹੜੇ ਸੈਲਰਸ ਆ ਉਹ ਘਰ ਵੇਚਣਗੇ ਜਾਂ ਉਹ ਵੇਟ ਕਰਨਗੇ। ਪਰ ਡਾਊਨਫਾਲ ਜਿੰਨਾ ਕੁ ਆਪਾਂ ਤੁਹਾਡੇ ਨਾਲ ਸਾਂਝਾ ਕੀਤਾ ਆ, ਕਹਿੰਦੇ ਉਹ ਹੁਣ ਸਟਾਰਟ ਹੋ ਗਿਆ ਹੈਗਾ ਆ। ਜੀ। ਜਿਹੜੇ ਮਾਹਰ ਆ ਉਹ ਕੈਲਕੂਲੇਸ਼ਨਸ ਦੇ ਆਧਾਰ ਦੇ ਉੱਤੇ ਇਹ ਕਹਿੰਦੇ ਆ ਵੀ ਮਾਰਗੇਜ ਰੇਟਸ ਦੇ ਵਧਣ ਦੇ ਨਾਲ ਹੌਲੀ-ਹੌਲੀ ਜਿਹੜੇ ਵਧੇ ਨੇ ਸਤੰਬਰ ਤੋਂ, ਉਹਦੇ ਨਾਲ ਮੰਥਲੀ ਮਾਰਗੇਜ ਪੇਮੈਂਟ ਜਿਹੜੀ ਮੀਡੀਅਨ ਪ੍ਰਾਈਸਡ ਹੋਮ ਆ, ਉਸ ਦੇ ਵਿੱਚ $400 ਪ੍ਰਤੀ ਮਹੀਨੇ ਦਾ ਇਜ਼ਾਫਾ ਹੋਇਆ ਹੈ, ਜਿਹੜਾ ਕਿ 27% ਇੱਕ ਹਿਸਾਬ ਦੇ ਨਾਲ ਬਣ ਜਾਂਦਾ। ਦੈਟਸ ਅ ਲੋਟ ਆਫ ਮਨੀ। ਵੀ ਇੱਕ ਮਾਰਗੇਜ ਤੁਹਾਡੀ ਮੰਥਲੀ $400 ਸਤੰਬਰ ਦੇ ਹਿਸਾਬ ਦੇ ਨਾਲ ਹੁਣ ਤੱਕ ਆਲਰੇਡੀ ਵੱਧ ਜਿਹੜੀ ਉਹ ਦੇਖੀ ਗਈ ਆ। ਸੋ ਅਗਲੇ ਦੇਖੋ ਜਿਹੜੇ 30 ਸਾਲਾਂ ਦੇ ਲਈ ਜੇ ਤੁਸੀਂ ਉਹ ਮਾਰਗੇਜ ਪੇਮੈਂਟਸ ਰੱਖਦੇ ਆ, ਤਾਂ ਕਾਫੀ ਵੱਡਾ ਜਿਹੜਾ ਲੰਮਾ ਚੌੜਾ ਕੰਮ ਆ ਉਹ ਦੇਖਣ ਨੂੰ ਮਿਲੇਗਾ। ਸੋ ਲੈਟਸ ਸੀ ਕੀ ਬਣਦਾ ਆ। ਲੋਕ ਬੜੀਆਂ ਆਸਾਂ ਉਮੀਦਾਂ 'ਚ ਨੇ 2 ਸਾਲ ਤੋਂ ਹਰਜੋਤ ਸਿੰਘ ਜੀ, ਆਸਾਂ ਉਮੀਦਾਂ 'ਚ ਨੇ ਵੀ ਘਰਾਂ ਦੀ ਮਾਰਕੀਟ ਆ ਉਹ ਥੱਲੇ ਨੂੰ ਜਾਊਗੀ। ਪਰ ਜਿੰਨੇ ਕੁ ਨਿਊਜ਼ ਆਰਟੀਕਲ ਹੁਣ ਹਾਊਸਿੰਗ ਮਾਰਕੀਟ ਦੇ ਕ੍ਰੈਸ਼ ਨੂੰ ਲੈ ਕੇ ਆ ਰਹੇ ਆ, ਇੱਦਾਂ ਲੱਗਦਾ ਆ ਵੀ ਇਹ ਤਿਆਰੀ ਕਰ ਰਹੇ ਆ, ਲੋਕਾਂ ਦੇ ਦਿਮਾਗ ਸੈੱਟ ਕਰ ਰਹੇ ਆ ਉਸ ਪਾਸੇ ਵੱਲ ਨੂੰ ਵੀ ਇਹ ਕ੍ਰੈਸ਼ ਕੁਛ ਨਾ ਕੁਛ ਹੋਣਾ ਆ। ਥੋੜ੍ਹੇ ਦਿਨ ਪਹਿਲਾਂ ਜਿਹੜੇ ਮਾਹਰ ਆ ਉਹ ਸਟਾਕ ਮਾਰਕੀਟ ਦੇ ਕ੍ਰੈਸ਼ ਨੂੰ ਲੈ ਕੇ ਵੀ ਕਹਿੰਦੇ ਵੀ ਕੁਛ ਨਾ ਕੁਛ ਤਾਂ ਓਕੇ ਆ। ਹੁਣ ਲੋਕਾਂ ਦੇ ਵਿੱਚ ਇਹ ਗੱਲਾਂ ਚੱਲਣੀਆਂ ਸ਼ੁਰੂ ਹੋ ਗਈਆਂ ਆ, ਕਹਿ ਰਹੇ ਆ ਵੀ ਸਰਕਾਰ ਤਿਆਰ ਆ ਵੀ ਇੱਕ ਅੱਧੀ ਮਾਰਕੀਟ ਕ੍ਰੈਸ਼ ਜਿਹੜੀ ਉਹ ਹੋ ਲੈਣ ਦਈਏ, ਤਾਂ ਜੋ ਜਿਹੜੀ ਇਨਫਲੇਸ਼ਨ ਆ, ਮਹਿੰਗਾਈ ਜਿਹੜੀ ਇੰਨੀ ਜ਼ਿਆਦਾ ਵਧੀ ਆ, ਉਸ ਦੇ ਉੱਤੇ ਕਾਬੂ ਪਾਇਆ ਜਾ ਸਕੇ। ਕੱਲ੍ਹ ਵੀ ਜਰੋਮ ਪਾਵਲ ਆ, ਉਹਨਾਂ ਨੇ ਇਸ ਚੀਜ਼ ਦੇ ਉੱਤੇ ਬਿਆਨ ਦਿੱਤਾ ਸੀਗਾ ਵੀ ਇਸ ਟਾਈਮ ਇਨਫਲੇਸ਼ਨ ਬਹੁਤ ਜ਼ਿਆਦਾ ਜਿਹੜੀ ਆ ਉਹ ਵੱਧ ਚੁੱਕੀ ਆ ਤੇ ਉਸ ਨੂੰ ਕਾਬੂ ਕਰਨ ਦੇ ਲਈ ਜਿਹੜੇ ਚਾਹੀਦੇ ਨੇ ਸਟੈਪ ਜੋ ਕਰਨਾ ਚਾਹੀਦਾ ਆ, ਉਹ ਕਰਨ ਦੇ ਲਈ ਤਿਆਰ ਹੈਗੇ ਨੇ। ਸੋ ਇਸ ਸਾਲ ਦੇ ਵਿੱਚ 1.5% ਤੱਕ ਇੰਟਰਸਟ ਰੇਟ ਵਧਣ ਦੀਆਂ ਕਿਆਸ ਰਹੀਆਂ ਚੱਲ ਰਹੀਆਂ ਨੇ। ਆਹ ਸਾਲ ਤੇ ਅਗਲੇ 2 ਸਾਲ ਇਹਦੇ ਵਿੱਚ ਇੰਟਰਸਟ ਰੇਟ ਖਾਸਾ ਜਿਹੜਾ ਹੈ ਉਹ ਵੱਧ ਸਕਦਾ ਹੈਗਾ ਆ। ਸੋ ਦੇਖੋ ਮਾਰਕੀਟ ਕਿਹੜੇ ਪਾਸੇ ਨੂੰ ਅਖਤਿਆਰ ਜਿਹੜਾ ਹੈ ਉਹ ਲੈਂਦੀ ਹੈ, ਕਿਹੜੇ ਕਰਵਟ ਊਂਠ ਕਿਸ ਕਰਵਟ ਜਿਹੜਾ ਉਹ ਬੈਠਦਾ ਆ, ਇਹ ਆਪਾਂ ਨੂੰ ਵੇਟ ਐਂਡ ਵਾਚ ਹੀ ਕਰਨਾ ਪਵੇਗਾ। ਸੋ ਇਹ ਆ ਵੀ ਜਿਹੜਾ ਹੁਣ ਐਕਚੁਅਲ 'ਚ ਸੈੱਲ ਕਰਨ ਬਾਰੇ ਸੋਚ ਰਿਹਾ ਸੀ ਵੀ ਕਰੀਏ ਨਾ ਕਰੀਏ, ਆਈ ਥਿੰਕ ਇਹ ਹੁਣ ਪੀਕ ਟਾਈਮ ਹੈਗਾ ਆ। ਇਸ ਤੋਂ ਬਾਅਦ ਦੇ ਵਿੱਚ ਡਾਊਨਵਰਡ ਟ੍ਰੈਂਡ ਹੌਲੀ-ਹੌਲੀ ਸ਼ੁਰੂ ਹੋਣਾ ਹੋ ਜਾਊਗਾ।
ਤੇ ਫਿਰ ਪ੍ਰਾਈਸਾਂ ਜਿਹੜੀਆਂ ਹੌਲੀ-ਹੌਲੀ ਜਿੱਦਾਂ ਆਪਾਂ ਪਹਿਲਾਂ ਜ਼ਿਕਰ ਕੀਤਾ ਇਹ ਜਿਹੜੀਆਂ ਪ੍ਰੈਡਿਕਸ਼ਨਸ ਦੇ ਹਿਸਾਬ ਨਾਲ ਉਹ ਘਟ ਸਕਦੀਆਂ ਨੇ। ਜੀ ਹਾਂ। ਸੋ ਬਿਲਕੁਲ ਇੱਕ ਵਾਰੀ ਸਰੋਤਿਆਂ ਨੂੰ ਬੇਨਤੀ ਕਰਦੇ ਜਾਈਏ, ਜਿੰਨੇ ਵੀ ਸਾਡੇ ਪੰਜਾਬੀ ਰੇਡੀਓ ਯੂਐਸਏ ਦੇ ਸਰੋਤੇ ਆ, ਆਪਣੇ ਸਾਰੇ ਹੀ ਦੋਸਤਾਂ ਮਿੱਤਰਾਂ ਨੂੰ, ਰਿਸ਼ਤੇਦਾਰਾਂ ਨੂੰ ਆਲ ਓਵਰ ਦੀ ਵਰਲਡ ਇਹ ਕਿਹਾ ਕਰੋ ਵੀ ਪੰਜਾਬੀ ਰੇਡੀਓ ਯੂਐਸਏ ਦਾ ਫੇਸਬੁੱਕ ਜਿਹੜਾ ਚੈਨਲ ਹੈਗਾ ਤੇ ਇਸੇ ਤਰ੍ਹਾਂ YouTube ਦਾ ਚੈਨਲ ਆ ਉਹਨੂੰ ਸਬਸਕ੍ਰਾਈਬ ਕਰੋ। ਬਾਕੀ ਜਿਹੜੇ ਸਾਡੇ ਟੈਰੇਸਟਰੀਅਲ ਰੇਡੀਓ ਸਟੇਸ਼ਨਸ ਹੈਗੇ ਆ, ਯੂਬਾ ਸਿਟੀ, ਸੈਕਰਾਮੈਂਟੋ, ਲੋਡਾਈ, ਬੇ ਏਰੀਏ ਦੇ ਵਿੱਚ, ਫਰਿਜ਼ਨੋ 'ਚ, ਬੇਕਰਸਫੀਲਡ, ਸਾਰੇ ਉਹ ਤੁਸੀਂ ਘਰਾਂ ਦੇ ਵਿੱਚ ਵੀ, ਕਾਰਾਂ ਦੇ ਵਿੱਚ ਵੀ ਸੁਣਦੇ ਹੈਗੇ ਆ। ਕਿਉਂਕਿ ਹੁਣ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਸਾਰੀਆਂ ਜਿਹੜੀਆਂ ਖਬਰਾਂ ਹੁੰਦੀਆਂ ਆ, ਜਿਹੜੇ ਸਾਡੇ ਸਰੋਤੇ ਮਿਸ ਕਰ ਜਾਂਦੇ ਆ, ਉਹ ਦੁਬਾਰਾ ਕੀ ਆਪਾਂ ਉਹਨਾਂ ਦੀਆਂ YouTube ਬਣਾ ਕੇ ਚਾੜਦੇ ਆ ਤਾਂ ਕਿ ਜਿਹੜੇ ਲੋਕ ਦੂਰ ਦੂਰ ਵੀ ਰਹਿੰਦੇ ਕੀ ਕੁਝ ਅਮਰੀਕਾ 'ਚ ਵਾਪਰ ਰਿਹਾ ਹੈਗਾ ਆ, ਇਕੋਨਮੀ ਨੂੰ ਲੈ ਕੇ, ਹੈਲਥ ਨੂੰ ਲੈ ਕੇ, ਇਮੀਗ੍ਰੇਸ਼ਨ ਨੂੰ ਲੈ ਕੇ, ਵੱਖ-ਵੱਖ ਸੋਸ਼ਲ ਇਸ਼ੂਜ਼ ਦੇ ਉੱਤੇ ਧਾਰਮਿਕ ਪ੍ਰੋਗਰਾਮ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੀ ਆ। ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ ਤੋਂ 3 ਦਿਨ ਲਗਾਤਾਰ ਆਪਾਂ 12-12 ਘੰਟੇ ਦੇ ਪ੍ਰੋਗਰਾਮ ਦਿੱਤੇ। ਆਉਣ ਵਾਲੇ ਸਮੇਂ 'ਚ ਵੀ ਹੋਰ ਪ੍ਰੋਗਰਾਮ ਆਪਾਂ ਵੱਖ-ਵੱਖ ਮੁਲਕਾਂ 'ਚੋਂ ਜ਼ਰੂਰ ਤੁਹਾਡੇ ਨਾਲ ਸਾਂਝੇ ਕਰਿਆ ਕਰਾਂਗੇ। ਸੋ ਸਾਰਿਆਂ ਨੂੰ ਕਹੋ ਕਿ ਵੱਧ ਤੋਂ ਵੱਧ YouTube ਦਾ ਤੇ Facebook ਦਾ ਚੈਨਲ ਸਬਸਕ੍ਰਾਈਬ ਕਰੋ। ਜੀ, ਤੇ ਸਬਸਕ੍ਰਾਈਬ ਕਰਕੇ ਜਿਹੜੇ ਅੱਗੇ ਲਾਈਕ, ਕਮੈਂਟ, ਸ਼ੇਅਰ ਜਿਹੜਾ ਆ ਉਹ ਵੀ ਜ਼ਰੂਰ ਕਰਿਆ ਕਰੋ ਜੀ। ਤੇ ਹੁਣ ਆਪਾਂ ਹਰਜੋਤ ਸਿੰਘ ਜੀ ਲੈਂਦੇ ਹਾਂ ਜੀ ਇਜਾਜ਼ਤ ਮੇਰੇ ਰਾਜਕਮਲਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।